ਭਾਰਤ ਕੈਨੇਡਾ ਰਿਸ਼ਤੇ ਜਦੋਂ ਵਿਗੜਦੇ ਨੇ ਤੇ ਆਪਾਂ ਨੂੰ ਪਤਾ ਵੀ ਉਹਦੇ ਪਿੱਛੇ ਉਹ ਹਾਲਾਤ ਤਾਂ ਬਣਦੇ ਨੇ ਵੀ ਬਹੁਤ ਕ੍ਰੈਡੀਬਲ ਐਵੀਡੈਂਸ ਲੈ ਕੇ ਜਿਹੜੇ ਜਸਟਿਨ ਟਰੂਡੋ ਨੇ ਉਹ ਕੈਨੇਡਾ ਦੇ ਹਾਊਸ ਆਫ ਕਾਮਨਸ ਤੋਂ ਸੰਬੋਧਨ ਹੁੰਦੇ ਨੇ ਭਾਰਤ ਸਰਕਾਰ ਨੂੰ ਤੇ ਦੱਸਦੇ ਨੇ ਕਿ ਬਈ ਜਿਹੜਾ ਹਰਦੀਪ ਸਿੰਘ ਨਿੱਜਰ ਕਤਲकांड ਹੈ ਇਹਦੇ ਵਿੱਚ ਸਾਡੇ ਕੋਲੇ ਬਹੁਤ ਕ੍ਰੈਡੀਬਲ ਜਿਹੜੇ ਐਵੀਡੈਂਸ ਹੈਗੇ ਸਾਡੇ ਕੋਲੇ ਕਿ ਤੁਹਾਡੀ ਸ਼ਮੂਲੀਅਤ ਹੈ, ਏਜੰਟਸ ਦੀ ਸ਼ਮੂਲੀਅਤ ਦੇ ਬਾਰੇ ਉਹ ਗੱਲ ਕਰਦੇ ਨੇ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਹਰ ਘੰਟੇ, ਹਰ ਮਿੰਟ, ਹਰ ਦਿਨ ਇਹ ਰਿਸ਼ਤੇ ਜਿਹੜੇ ਨੇ ਇਹਨਾਂ ਦੇ ਵਿੱਚ ਤਰੇੜਾਂ ਵੱਧਦੀਆਂ ਨੇ। ਹੁਣ ਦੱਸਦੇ ਆ ਵੀ ਦੋਵੇਂ ਮੁਲਕ ਇੱਕ ਦੂਜੇ ਦੇ ਫਿਰ ਤੋਂ ਨੇੜੇ ਹੋਏ ਨੇ ਕਿ ਇਹ ਜੋ ਕੌਮਾਂਤਰੀ ਪੱਧਰ ਤੇ ਚੀਜ਼ਾਂ ਵਾਪਰ ਰਹੀਆਂ ਨੇ ਉਹਨਾਂ ਦਾ ਯੋਗਦਾਨ ਹੈ, ਅਮਰੀਕਾ ਦੇ ਟੈਰਿਫ ਕਰਕੇ ਚੀਜ਼ਾਂ ਵਾਪਰ ਰਹੀਆਂ ਨੇ, ਜਾਂ ਭਾਰਤ ਨੂੰ ਮਹਿਸੂਸ ਹੋ ਰਿਹਾ ਕਿ ਵਿਸ਼ਵ ਗੁਰੂ ਤਾਂ ਬਣਨਾ ਦੂਰ ਦੀ ਗੱਲ, ਵਿਸ਼ਵ ਦੇ ਵਿੱਚ ਚਾਰ ਜਿਹੜੇ ਸੱਜਣ ਆ ਉਹਨਾਂ ਨੂੰ ਬੁਲਾਉਂਦੀ ਰਹਿ ਜਾਈਏ, ਉਹ ਉੱਥੇ ਰਹਿ ਜਾਈਏ ਤਾਂ ਬਹੁਤ ਆ। ਸੋ ਜਿਹੜੀ ਇਹ ਕੜੱਤਣ ਹੈ ਉਹ ਸਾਰੇ ਆਪਣੇ ਦਰਸ਼ਕਾਂ ਨੂੰ ਇਹਦਾ ਪਤਾ ਹੀ ਆ ਵੀ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਤੇ ਜਿਹੜੀਆਂ ਵਾਇਲੈਂਸ ਦੀਆਂ ਐਕਟੀਵਿਟੀਜ਼, ਜਸੂਸੀ ਦੇ ਆਰੋਪ ਲੱਗ ਕੇ ਜਿਹੜੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੜੱਤਣ ਆਈ ਸੀਗੀ, ਤਾਂ ਆਨੰਦ ਨੂੰ ਜਿਹੜਾ ਫੋਰਨ ਅਫੇਅਰਸ ਮਿਨਿਸਟਰ ਲਾਉਣ ਵੀ ਉਹਦਾ ਹੀ ਇੱਕ ਆਪਾਂ ਲਾ ਲਈਏ ਵੀ ਇੱਕ ਉਹ ਵੀ ਇੱਕ ਉਸ ਦਿਸ਼ਾ ਵੱਲ ਨੂੰ ਹੀ ਸਟੈਪ ਸੀਗਾ ਤੇ ਉਹਨਾਂ ਨੇ ਇਹ ਇਸ਼ਾਰੇ ਕੀਤੇ ਸੀਗੇ ਵੀ ਜਿਹੜੇ ਇੰਡੀਆ ਨਾਲ, ਭਾਰਤ ਨਾਲ ਕੈਨੇਡਾ ਦੇ ਜਿਹੜੇ ਸੰਬੰਧ ਹੈ ਉਹ ਹੁਣ ਸੁਧਾਰੇ ਜਾਣਗੇ। ਉਹਦਾ ਫਿਰ ਕਮਾਨਾਸਕੀਜ਼ ਦੇ ਵਿੱਚ ਇਸ਼ਾਰੇ ਦਿੱਤੇ ਗਏ ਤੇ ਅੱਜ ਫਾਈਨਲੀ ਜਿਹੜੇ ਰਿਸ਼ਤੇ ਆ ਉਹ ਬਹਾਲ ਕੀਤੇ ਗਏ ਆ। ਕਿਊਬਿਕ ਦੇ ਵਿੱਚ ਖਾਸ ਤੌਰ ਤੇ ਸਾਂਝੀਆਂ ਥਾਵਾਂ ਜਿਹੜੀਆਂ ਜਨਤਕ ਥਾਵਾਂ ਨੇ ਉੱਥੇ ਅਰਦਾਸ ਪ੍ਰਾਰਥਨਾ ਤੁਸੀਂ ਕਰ ਨਹੀਂ ਸਕਦੇ, ਉਹਦੇ ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਉਹ ਜਿਹੜਾ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਨੇ, ਸੋ ਦੇਖੋ ਤੁਸੀਂ ਕਿਊਬੈਕ ਨੇ ਮਿਨਿਸਟਰ ਇੱਕ ਡਿਪਾਰਟਮੈਂਟ ਹੀ ਕ੍ਰੀਏਟ ਕੀਤਾ ਹੋਇਆ, ਸੈਕੂਲਰਿਜ਼ਮ ਮਿਨਿਸਟਰ, ਉਹਨਾਂ ਦਾ ਇੱਕ ਮਹਿਕਮਾ ਹੀ ਉਹਨੇ ਸੈਕੂਲਰਿਜ਼ਮ ਮਹਿਕਮਾ ਐਸਟੈਬਲਿਸ਼ ਕੀਤਾ ਹੋਇਆ ਕਿਊਬੈਕ ਨੇ। ਠੀਕ ਹੈ। ਤੇ ਉਹ ਸੈਕੂਲਰਿਜ਼ਮ ਮਿਨਿਸਟਰ ਜੌਨ ਫਰਾਂਸਵਾ ਰੋਬਰਜ ਹੈਗੇ ਆ, ਉਹ ਕਹਿੰਦੇ ਵੀ ਅਸੀਂ ਪਬਲਿਕ ਜਨਤਕ ਥਾਵਾਂ ਦੇ ਉੱਤੇ ਕੋਈ ਵੀ ਜਿਹੜੀਆਂ ਧਾਰਮਿਕ ਗਤੀਵਿਧੀਆਂ ਜਾਂ ਧਾਰਮਿਕ ਅਰਦਾਸ ਨਹੀਂ ਕਰ ਸਕਦੇ। ਉਹਦੇ ਵਿੱਚ ਜਿਹੜੀ ਮੇਨ ਇਹਨਾਂ ਨੂੰ ਸਮੱਸਿਆ ਹੈਗੀ ਉਹ ਇਹ ਹੈਗੀ ਆ ਵੀ ਮੁਸਲਮਾਨਾਂ ਤੋਂ ਕਿਊਬਿਕ ਦੇ ਵਿੱਚ ਜਿਵੇਂ ਤੁਸੀਂ ਇੱਕ ਮੁਸਲਿਮ ਜਥੇਬੰਦੀ ਦਾ ਜ਼ਿਕਰ ਕੀਤਾ ਕਿ ਉਵੇਂ ਹੋਰ ਫਿਰਕਿਆਂ ਦੀਆਂ, ਹੋਰ ਧਰਮਾਂ ਦੀਆਂ ਜਥੇਬੰਦੀਆਂ ਵੀ ਆਈਆਂ ਨੇ ਸਾਹਮਣੇ। ਇੱਕ ਭਗੌੜਾ ਪੰਜਾਬੀ ਡਰਾਈਵਰ ਜੀ ਕੈਨੇਡਾ ਦੇ ਵਿੱਚ ਕਹਿੰਦੇ ਵਾਪਸ ਆਉਣ ਤੇ ਹੁਣ ਗ੍ਰਿਫਤਾਰ ਕੀਤਾ ਗਿਆ। ਸੋ ਨਵਜੀਤ ਸਿੰਘ ਪਿਛਲੇ ਸਾਲ ਨਵੰਬਰ ਦੇ ਵਿੱਚ ਸਾਡੇ ਇੱਥੇ ਹਾਈਵੇ 201 ਹੈ, ਲਾਗੇ ਹੀ ਸਾਡੇ ਸ਼ਹਿਰ ਹੈਗਾ ਵੈਂਕਲਰ ਦੇ ਲਾਗੇ, ਉੱਥੇ ਸਟਾਪ ਸਾਈਨ ਤੇ ਨਾ ਰੁਕਣ ਕਰਕੇ ਜਿਹੜਾ ਟਰੱਕ ਸੀਗਾ ਇਹਨਾਂ ਦਾ ਸੈਮੀ ਟਰੱਕ, ਉਹ ਸਿੱਧਾ ਇੱਕ ਗੱਡੀ ਦੇ ਵਿੱਚ ਜਾ ਟਕਰਾਇਆ, ਜਿਹਦੇ ਕਰਕੇ ਇੱਕ 36 ਸਾਲਾਂ ਦੀ ਮਾਂ ਤੇ ਉਹਨਾਂ ਦੀ 8 ਸਾਲਾਂ ਦੀ ਧੀ ਦੀ ਮੌਤ ਹੋ ਗਈ। ਤੇ ਦੇਖੋ ਬੜੀ ਸ਼ਰਮ ਦੀ ਗੱਲ ਹੈ ਵੀ ਇਹ ਬੰਦਾ ਭਗੌੜਾ ਤੇ 9 ਮਹੀਨੇ ਤੋਂ ਨਵਜੀਤ ਸਿੰਘ ਦੀ ਭਾਲ ਚੱਲ ਰਹੀ ਸੀਗੀ। ਪਿਛਲੇ ਹਫ਼ਤੇ ਇਹਨਾਂ ਨੂੰ ਜਿਹੜਾ ਟੋਰਾਂਟੋ ਦਾ ਪੀਅਰਸਨ 에ਅਰਪੋਰਟ ਆ ਅਗਸਤ 22 ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ। ਉਹ ਵਾਪਸ ਨਵਜੀਤ ਸਿੰਘ ਕੈਨੇਡਾ ਆ ਰਿਹਾ ਸੀਗਾ ਇਥੀਓਪੀਅਨ 에ਅਰਲਾਈਨ ਦੇ ਥਰੂ। ਇੱਕ ਕੈਨੇਡੀਅਨ ਹੈ ਜੀ, ਉਹਦੇ ਤੇ ਦੋਸ਼ ਲੱਗੇ ਨੇ ਵੀ ਉਹਨੇ ਚੀਨ ਨੂੰ ਜਸੂਸੀ ਦੇ ਤੌਰ ਦੇ ਉੱਤੇ ਕੋਈ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ। ਚੀਨੀ ਮੂਲ ਦਾ ਇਹ ਕੈਨੇਡੀਅਨ ਹੈ ਤੇ ਉਹਨੂੰ ਜਸੂਸੀ ਕਰਕੇ ਹੁਣ ਅਮਰੀਕਾ ਤੋਂ ਕੈਨੇਡਾ ਡਿਪੋਰਟ ਕੀਤਾ ਜਾਊਗਾ। ਇਹ ਪੂਰਾ ਮਾਮਲਾ ਜੀ। ਸੋ ਇਹ ਜਿਹੜੇ ਦੋਸ਼ਾਂ ਦੇ ਵਿੱਚ ਇਹ ਤਾਂ ਨਹੀਂ ਗੱਲ ਕਿਹਾ ਗਿਆ ਵੀ ਉਹ ਚੀਨ ਲਈ ਜਸੂਸੀ ਕਰ ਰਿਹਾ ਸੀਗਾ, ਪਰ ਹਾਂਜੀ ਜਸੂਸੀ ਦੇ ਸੋ ਜਿਹੜੀ ਡਰੋਨ ਨਾਲ ਤੇ ਕੈਮਰੇ ਨਾਲ ਜਸੂਸੀ ਕਰਨ ਦੇ ਦੋਸ਼ ਲੱਗੇ ਆ। ਸੋ ਇਹ ਜਿਹੜਾ ਕੈਨੇਡੀਅਨ ਬੰਦਾ ਸੀਗਾ ਜ਼ਿਆਓ ਗੁਆਂਗਫੈਨ, 71 ਸਾਲਾਂ ਦਾ ਰਿਟਾਇਰਡ ਬੰਦਾ ਜੀ, ਚੀਨੀ ਮੂਲ ਦਾ, 2001 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਇਹ ਫਲੋਰੀਡਾ ਦੇ ਵਿੱਚ ਜਿਹੜੀ ਸਪੇਸ ਫੋਰਸ ਦਾ ਜਿਹੜੀ ਨਾਸਾ ਦੀ ਸਪੇਸ ਫੋਰਸ ਹੈਗੀ ਹੈ ਉਹਦੇ ਬੇਸ ਦੇ ਕੋਲ ਇਹ ਆਪਣੀ ਜਿਹੜੀ DJI ਦੀ ਬਹੁਤ ਹਾਈ ਐਂਡ ਡਰੋਨ ਦੇ ਨਾਲ ਰਿਕਾਰਡਿੰਗ ਕਰਦੇ ਫੜਿਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਨੇਡਾ ਦੀਆਂ ਅਹਿਮ ਖਬਰਾਂ ਨੂੰ ਲੈ ਕੇ, ਕੈਨੇਡਾ ਦੀਆਂ ਖਾਸ ਖਬਰਾਂ ਨੂੰ ਲੈ ਕੇ, ਤੇ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੈਨੇਡਾ ਦਾ, ਅਮਰੀਕਾ ਦਾ ਜਿਹੜਾ ਸਿੱਖ ਡਾਇਸਪੋਰਾ ਉਹਦੇ ਨਾਲ ਵੀ ਜਿਹੜੇ ਇਸ਼ੂ ਤਾਲੁਕਾਤ ਰੱਖਦੇ ਨੇ, ਮੁੱਦੇ ਜਿਹੜੇ ਉਹਨਾਂ ਦੇ ਨਾਲ ਜੁੜਦੇ ਨੇ, ਉਹਨਾਂ ਦੇ ਹਿੱਤਾਂ ਦੇ ਨਾਲ, ਉਹਨਾਂ ਦੇ ਭਵਿੱਖ ਦੇ ਨਾਲ, ਫਿਊਚਰ ਦੇ ਨਾਲ, ਉਹਦੇ ਉੱਤੇ ਆਪਾਂ ਜਿਹੜੀ ਡਿਸਕਸ਼ਨ ਕਰਦੇ ਹਾਂ। ਤੇ ਇਸ ਬਾਬਤ ਆਪਣੇ ਨਾਲ ਜੁੜਦੇ ਨੇ ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ। ਇੱਕ ਵਾਰ ਫਿਰ ਤੋਂ ਉਹ ਜੁੜ ਚੁੱਕੇ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਨੂੰ ਅੱਗੇ ਤੋਰਾਂਗੇ। ਗੁਰਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਪ੍ਰਵੀਨ ਸ਼ਰਮਾ ਜੀ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਬਹੁਤ ਹੀ ਪਿਆਰ ਭਰੀ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਵਧਣ ਤੋਂ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਇਹ ਦੱਸ ਦਈਏ ਵੀ ਅੱਜ ਦਾ ਜਿਹੜਾ ਅਪਡੇਟ ਕੈਨੇਡਾ ਪ੍ਰੋਗਰਾਮ ਹੈ ਇਹ 28 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਭਾਰਤ ਕੈਨੇਡਾ ਰਿਸ਼ਤਿਆਂ ਤੋਂ ਸ਼ੁਰੂਆਤ ਕਰਾਂਗੇ ਗੁਰਜਸਪਾਲ ਸਿੰਘ ਜੀ। ਆਪਾਂ ਭਾਰਤ ਕੈਨੇਡਾ ਰਿਸ਼ਤੇ ਜਦੋਂ ਵਿਗੜਦੇ ਨੇ ਤੇ ਆਪਾਂ ਨੂੰ ਪਤਾ ਵੀ ਉਹਦੇ ਪਿੱਛੇ ਉਹ ਹਾਲਾਤ ਤਾਂ ਬਣਦੇ ਨੇ ਵੀ ਬਹੁਤ ਕ੍ਰੈਡੀਬਲ ਐਵੀਡੈਂਸ ਲੈ ਕੇ ਜਿਹੜੇ ਜਸਟਿਨ ਟਰੂਡੋ ਨੇ ਉਹ ਕੈਨੇਡਾ ਦੇ ਹਾਊਸ ਆਫ ਕਾਮਨਸ ਤੋਂ ਜਿਹੜਾ ਉਹ ਸੰਬੋਧਨ ਹੁੰਦੇ ਨੇ ਭਾਰਤ ਸਰਕਾਰ ਨੂੰ ਤੇ ਦੱਸਦੇ ਨੇ ਕਿ ਬਈ ਜਿਹੜਾ ਹਰਦੀਪ ਸਿੰਘ ਨਿੱਜਰ ਕਤਲकांड ਹੈ ਇਹਦੇ ਵਿੱਚ ਸਾਡੇ ਕੋਲੇ ਬਹੁਤ ਕ੍ਰੈਡੀਬਲ ਜਿਹੜੇ ਐਵੀਡੈਂਸ ਹੈਗੇ ਸਾਡੇ ਕੋਲੇ ਕਿ ਤੁਹਾਡੀ ਸ਼ਮੂਲੀਅਤ ਹੈ, ਏਜੰਟਸ ਦੀ ਸ਼ਮੂਲੀਅਤ ਦੇ ਬਾਰੇ ਉਹ ਗੱਲ ਕਰਦੇ ਨੇ।
ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਹਰ ਘੰਟੇ, ਹਰ ਮਿੰਟ, ਹਰ ਦਿਨ ਇਹ ਰਿਸ਼ਤੇ ਜਿਹੜੇ ਨੇ ਇਹਨਾਂ ਦੇ ਵਿੱਚ ਤਰੇੜਾਂ ਵੱਧਦੀਆਂ ਨੇ। ਹੁਣ ਦੱਸਦੇ ਆ ਵੀ ਦੋਵੇਂ ਮੁਲਕ ਇੱਕ ਦੂਜੇ ਦੇ ਫਿਰ ਤੋਂ ਨੇੜੇ ਹੋਏ ਨੇ। ਕੀ ਇਹ ਜੋ ਕੌਮਾਂਤਰੀ ਪੱਧਰ ਤੇ ਚੀਜ਼ਾਂ ਵਾਪਰ ਰਹੀਆਂ ਨੇ, ਉਹਨਾਂ ਦਾ ਯੋਗਦਾਨ ਹੈ? ਅਮਰੀਕਾ ਦੇ ਟੈਰਿਫ ਕਰਕੇ ਇਹ ਚੀਜ਼ਾਂ ਵਾਪਰ ਰਹੀਆਂ ਨੇ, ਜਾਂ ਭਾਰਤ ਨੂੰ ਮਹਿਸੂਸ ਹੋ ਰਿਹਾ ਹੈ ਕਿ ਵਿਸ਼ਵ ਗੁਰੂ ਤਾਂ ਬਣਨਾ ਦੂਰ ਦੀ ਗੱਲ, ਵਿਸ਼ਵ ਦੇ ਵਿੱਚ 4 ਜਿਹੜੇ ਸੱਜਣ ਆ ਉਹਨਾਂ ਨੂੰ ਬੁਲਾਉਂਦੀ ਰਹਿ ਜਾਈਏ, ਉਹ ਉੱਥੇ ਹੀ ਰਹਿ ਜਾਈਏ ਤਾਂ ਬਹੁਤ ਆ ਜੀ। ਸੋ ਪਹਿਲਾਂ ਤਾਂ ਆਪਾਂ ਜਿਹੜੀ ਖਬਰ ਦੀ ਥੋੜੀ ਡੀਟੇਲ ਦੇਖ ਲੈਂਦੇ ਆ ਪ੍ਰਵੀਨ ਸ਼ਰਮਾ ਜੀ। ਸੋ ਜਿਹੜੀ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ, ਉਹਨਾਂ ਨੇ ਜਿਹੜਾ ਨਵਾਂ ਆਪਾਂ ਕਹਿ ਲਈਏ ਵੀ ਅੰਬੈਸਡਰ ਭਾਰਤ ਨੂੰ, ਜਿਹੜਾ ਕੈਨੇਡਾ ਦਾ ਭਾਰਤ ਦੇ ਵਿੱਚ ਅੰਬੈਸਡਰ ਉਹ ਲਾਏ ਹੈ। ਸੋ ਲਗਭਗ 10 ਮਹੀਨੇ ਪਹਿਲਾਂ ਜਦੋਂ ਰਿਸ਼ਤੇ ਕਾਫੀ ਜ਼ਿਆਦਾ ਇਕੱਠੇ ਹੋ ਗਏ ਸੀਗੇ, ਤਾਂ ਕੈਨੇਡਾ ਨੇ ਆਪਣੇ ਅੰਬੈਸਡਰ ਭਾਰਤ ਦੇ ਵਿੱਚੋਂ ਵਾਪਸ ਮੰਗਾ ਲਏ ਸੀਗੇ, ਜਦਕਿ ਭਾਰਤ ਕਹਿ ਰਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਐਕਸਪੈਲ ਕੀਤਾ। ਤੇ ਜਿਹੜੇ ਕੈਨੇਡਾ ਦੇ ਵਿੱਚ ਭਾਰਤੀ ਅੰਬੈਸਡਰ ਸੀਗੇ ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਕੈਨੇਡਾ ਨੇ ਜਾਣ ਲਈ ਕਹਿ ਦਿੱਤਾ ਸੀ। ਸੋ ਹੁਣ 10 ਮਹੀਨੇ ਜਿਹੜੇ ਬਹੁਤ ਰੁਕੇ ਹੋਏ ਸੀਗੇ ਜਿਹੜੇ ਕੂਟਨੀਤਿਕ ਰਿਸ਼ਤੇ। ਹਾਲਾਂਕਿ ਜਦੋਂ ਕਨਾਨਾਸਕੀਜ਼ ਦੇ ਵਿੱਚ G7 ਪਿਛਲੇ 2 ਮਹੀਨੇ ਪਹਿਲਾਂ ਹੋਈ ਹੈ, ਉਦੋਂ ਇਸ ਗੱਲ ਦੀ ਗੱਲ ਕੀਤੀ ਗਈ ਸੀ ਕਿ ਵੀ ਹਾਂ ਕੈਨੇਡਾ ਤੇ ਇੰਡੀਆ ਦੁਬਾਰਾ ਨੇੜੇ ਆਉਣਗੇ, ਪਰ ਜਿਹੜਾ ਅੱਜ ਜਿਹੜੀ ਉਹ ਗੱਲਬਾਤ ਸੀਗੀ ਉਹਨੂੰ ਇੱਕ ਕੰਕਰੀਟ ਸਟੈਪ ਦਿੰਦੇ ਹੋਏ, ਸੋ ਜਿਹੜੇ ਇਹ ਕੂਟਨੀਤਿਕ ਰਿਸ਼ਤੇ ਆ ਇਹਨਾਂ ਨੂੰ ਬਹਾਲ ਕਰਦੇ ਹੋਏ ਕੈਨੇਡਾ ਨੇ ਆਪਣਾ ਜਿਹੜਾ ਐਨਵੋਏ ਆ ਉਹ ਇੰਡੀਆ ਨੂੰ ਨਵਾਂ ਅਸਾਈਨ ਕਰ ਦਿੱਤਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਬਹੁਤ ਹੀ ਵੈਟਰਨ ਡਿਪਲੋਮੈਟ ਹੈ, ਬਹੁਤ ਹੰਡੇ ਹੋਏ ਡਿਪਲੋਮੈਟ ਨੇ, ਕ੍ਰਿਸਟੋਫਰ ਕੂਟਰ, ਉਹਨਾਂ ਨੂੰ ਹਾਈ ਕਮਿਸ਼ਨਰ ਲਾਇਆ ਗਿਆ ਫॉर ਕੈਨੇਡਾ ਟੂ ਇੰਡੀਆ। ਤੇ ਉਹ ਪਹਿਲਾਂ 1998 ਤੋਂ ਲੈ ਕੇ 2000 ਦੇ ਵਿੱਚ ਵੀ ਇੰਡੀਆ ਦੇ ਵਿੱਚ ਐਜ਼ ਐਂਬੈਸਡਰ ਨਹੀਂ, ਪਰ ਅਦਰਵਾਈਜ਼ ਉਹ ਉੱਥੇ ਅਪੁਆਇੰਟਡ ਰਹੇ ਆ। ਇਸ ਤੋਂ ਇਲਾਵਾ ਉਹਨਾਂ ਨੇ ਇਜ਼ਰਾਈਲ, ਸਾਊਥ ਅਫਰੀਕਾ, ਨਮੀਬੀਆ, ਲੈਸੋਥੋ, ਮੌਰੀਸ਼ੀਅਸ ਅਤੇ ਮੈਡਾਗਾਸਕਰ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ। ਜਿਹੜੀ ਮਤਲਬ ਇਹ ਹੈਗਾ ਵੀ ਉਹ ਇੱਕ ਪਾਸੜ ਸਟੈਪ ਨਹੀਂ ਹੈਗਾ ਕੈਨੇਡਾ ਵੱਲੋਂ। ਅੱਜ ਹੀ ਇੰਡੀਆ ਨੇ ਵੀ ਜਿਹੜੇ ਆਪਣਾ ਹਾਈ ਕਮਿਸ਼ਨਰ ਆ ਉਹ ਦੁਬਾਰਾ ਕੈਨੇਡਾ ਨੂੰ ਅਸਾਈਨ ਕਰਤਾ। ਉਹਨਾਂ ਨੇ ਦਿਨੇਸ਼ ਕੇ ਪਟਨਾਇਕ ਨੂੰ ਜਿਹੜੇ ਅਗਲੇ ਹਾਈ ਕਮਿਸ਼ਨਰ ਲਾਇਆ ਕੈਨੇਡਾ ਦੇ। ਦਿਨੇਸ਼ ਪਟਨਾਇਕ ਕਰੰਟਲੀ ਸਪੇਨ ਦੇ ਵਿੱਚ ਸੀਗੇ, ਤੇ ਉਹਨਾਂ ਨੂੰ ਕਹਿੰਦੇ ਵੀ ਛੇਤੀ ਹੀ ਉਹ ਕੈਨੇਡਾ ਵਿੱਚ ਆ ਕੇ ਆਪਣੀ ਪੋਸਟਿੰਗ ਜੁਆਇਨ ਕਰ ਲੈਣਗੇ। ਇੱਥੇ ਇਹ ਵੀ ਦੱਸਣਾ ਬਣਦਾ ਜਿਹੜੇ ਪਟਨਾਇਕ ਹੈ ਉਹ 2018 ਤੋਂ ਲੈ ਕੇ 20 ਦੇ ਵਿੱਚ ਯੂਕੇ ਦੇ ਵਿੱਚ ਵੀ ਸੀਗੇ, ਕਰੰਟਲੀ ਚਾਹੇ ਉਹ ਸਪੇਨ ਦੇ ਵਿੱਚ ਸੀਗੇ। ਠੀਕ ਹੈ। ਸੋ ਜਿਹੜੀ ਇਹ ਕੜੱਤਣ ਹੈ ਸਾਰੇ ਆਪਣੇ ਪੰਜਾਬੀਆਂ ਨੂੰ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹਦਾ ਪਤਾ ਹੀ ਹੈ ਵੀ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਤੇ ਜਿਹੜੀਆਂ ਹੋਰ ਵੀ ਜਿਹੜੀਆਂ ਵਾਇਲੈਂਸ ਦੀ ਐਕਟੀਵਿਟੀਜ਼, ਜਸੂਸੀ ਦੇ ਆਰੋਪ ਲੱਗ ਕੇ ਜਿਹੜੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੜੱਤਣ ਆਈ ਸੀਗੀ, ਉਹ ਤੋਂ ਬਾਅਦ ਈਵਨ ਜਿਹੜੇ 10 ਮਹੀਨੇ ਪਹਿਲਾਂ ਕੈਨੇਡੀਅਨ ਇੱਕ ਇੰਡੀਪੈਂਡੈਂਟ ਜਿਹੜੀ ਸਰਕਾਰੀ ਏਜੰਸੀ ਸੀਗੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਵੀ ਜਿਹੜਾ ਇੰਡੀਆ ਬਹੁਤ ਜ਼ਿਆਦਾ ਹਾਇਰ ਲੈਵਲ ਤੇ ਫੋਰਨ ਇੰਟਰਫੇਰੈਂਸ ਦੇ ਉਹਦੇ ਚਾਂਸਸ ਹੈਗੇ ਆ ਕੈਨੇਡਾ ਦੇ ਵਿੱਚ ਕਰਨ ਦੇ। ਪਰ ਜਦੋਂ ਇਸ ਜਨਵਰੀ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਹੋਣਾ ਦੀ ਜਦੋਂ ਸਰਕਾਰ ਆਈ ਹੈ ਫਰਵਰੀ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮੈਨੂੰ ਲੱਗਦਾ ਹੈ ਮੁੱਖ ਮੁੱਦਾ ਹੀ ਹੋ ਰੱਖਿਆ, ਤੇ ਅਨੀਤਾ ਆਨੰਦ ਨੂੰ ਜਿਹੜਾ ਫੋਰਨ ਅਫੇਅਰਸ ਮਿਨਿਸਟਰ ਲਾਉਣ ਵੀ ਉਹਦਾ ਹੀ ਇੱਕ ਆਪਾਂ ਲਾ ਲਈਏ ਵੀ ਇੱਕ ਉਹ ਵੀ ਇੱਕ ਉਸ ਦਿਸ਼ਾ ਵੱਲ ਨੂੰ ਹੀ ਸਟੈਪ ਸੀਗਾ। ਤੇ ਉਹਨਾਂ ਨੇ ਇਹ ਇਸ਼ਾਰੇ ਕੀਤੇ ਸੀਗੇ ਵੀ ਜਿਹੜੇ ਕੈਨੇਡਾ ਨਾਲ ਵੀ ਇੰਡੀਆ ਨਾਲ ਭਾਰਤ ਨਾਲ ਕੈਨੇਡਾ ਦੇ ਜਿਹੜੇ ਸੰਬੰਧ ਹੈ ਉਹ ਹੁਣ ਸੁਧਾਰੇ ਜਾਣਗੇ। ਉਹਦਾ ਫਿਰ ਕਨਾਨਾਸਕੀਜ਼ ਦੇ ਵਿੱਚ ਇਸ਼ਾਰੇ ਦਿੱਤੇ ਗਏ ਤੇ ਅੱਜ ਫਾਈਨਲੀ ਜਿਹੜੇ ਰਿਸ਼ਤੇ ਆ ਉਹ ਬਹਾਲ ਕੀਤੇ ਗਏ ਆ। ਹੁਣ ਜਦੋਂ ਫਿਰ ਅੰਬੈਸਡਰ ਇੱਕ ਦੂਜੇ ਮੁਲਕ ਦੇ ਵਿੱਚ ਆ ਜਾਂਦੇ ਆ, ਫਿਰ ਉਹ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਨੈਗੋਸ਼ੀਏਸ਼ਨ ਹੋ ਜਾਂਦੀ ਹੈ। ਇਹਦੇ ਵਿੱਚ ਜਿਹੜੀ ਥੋੜੀ ਗੱਲ ਠੀਕ ਨਹੀਂ ਹੈਗੀ ਤੇ ਉਹ ਆਪਣੇ ਜਿਹੜੀ ਸਿੱਖ ਫੈਡਰੇਸ਼ਨ ਕੈਨੇਡਾ, ਉਹਨਾਂ ਨੇ ਮਤਲਬ ਮੈਂ CBC ਦੀ ਖਬਰ ਦੇ ਹਵਾਲੇ ਦੇ ਨਾਲ ਦੱਸਣ ਲੱਗਿਆ। ਸੋ CBC ਜਿਹੜਾ ਕੈਨੇਡਾ ਦਾ ਕੈਨੇਡੀਅਨ ਬ੍ਰੋਡਕਾਸਟ ਕਾਰਪੋਰੇਸ਼ਨ ਹੈ, ਹਾਂਜੀ, ਦੇ ਹਵਾਲੇ ਨਾਲ ਉਹਨਾਂ ਨੇ ਖਬਰ ਲਾਈ ਹੈ ਵੀ ਜਿਹੜੀ ਸਿੱਖ ਫੈਡਰੇਸ਼ਨ ਕੈਨੇਡਾ ਹੈ, ਉਹਨਾਂ ਨੇ ਕਿਹਾ ਵੀ ਯਾਰ ਇਹ ਜਿਹੜੇ ਰਿਸ਼ਤੇ ਬਹਾਲ ਕੀਤੇ ਗਏ ਨੇ ਇਹ ਬਿਨਾਂ ਇੰਡੀਆ ਤੋਂ ਕਿਸੇ ਗਰੰਟੀ ਤੋਂ ਹੀ ਕਰ ਲਏ ਗਏ ਆ। ਸੋ ਵੀ ਕੈਨੇਡਾ ਲਈ ਇਹ ਕੋਈ ਚੰਗੀ ਗੱਲ ਨਹੀਂ ਗੀ। ਇਹ ਸਿੱਖ ਫੈਡਰੇਸ਼ਨ ਕੈਨੇਡਾ ਦਾ ਇਹ ਬਿਆਨ ਹੈ ਵੀ ਜਦੋਂ ਕੈਨੇਡਾ ਨੂੰ ਪਤਾ ਹੈ ਵੀ ਹਾਂ ਉਹਨਾਂ ਨੇ ਇੰਟਰਫੇਰੈਂਸ ਕੀਤੀ ਹੈ ਤੇ ਜੋ ਵੀ ਕੈਨੇਡਾ ਦੇ ਵਿੱਚ ਚੱਲਿਆ, ਵੀ ਉਸ ਤੋਂ ਬਾਅਦ ਵੀ ਕੈਨੇਡਾ ਕੋਲੇ ਇੰਡੀਆ ਵੱਲੋਂ ਕੋਈ ਗਾਰੰਟੀਜ਼ ਨੇ ਜਾਂ ਇੰਡੀਆ ਨੇ ਕੋਈ ਸਹਿਯੋਗ ਦਿੱਤਾ ਜਾਂ ਕੋਈ ਤੁਹਾਨੂੰ ਕੋਈ ਰਿਪੋਰਟ ਦਿੱਤੀ ਹੈ, ਜਾਂ ਉਸ ਤੋਂ ਬਿਨਾਂ ਹੀ ਵੀ ਜਦੋਂ ਤੁਸੀਂ ਬਿਨਾਂ ਕਿਸੇ ਗੱਲ ਤੋਂ ਰਿਸ਼ਤੇ ਬਹਾਲ ਕਰ ਰਹੇ ਹੋ ਵੀ ਇੱਕ ਸਿਗਨਲ ਜਾ ਰਿਹਾ ਵੀ ਯਾਰ ਹਾਂ ਤੁਸੀਂ
ਇਦਾਂ ਅੱਗੇ ਨੂੰ ਵੀ ਕਰਦੇ ਰਹਿ ਸਕਦੇ ਹੋ। ਤੇ ਜਿਹੜੀਆਂ ਸਾਡੀਆਂ ਕੈਪੀਟਲ ਟਾਈਜ਼ ਆ, ਵੀ ਜਿਹੜੀਆਂ ਆਪਾਂ ਕਹਿ ਲਈਏ ਵੀ ਫਾਈਨੈਂਸ਼ੀਅਲ ਟਾਈਜ਼ ਆ, ਉਹ ਜ਼ਿਆਦਾ ਜ਼ਰੂਰੀ ਆ ਕੈਨੇਡਾ ਦੀ ਸੋਵਰੈਨਿਟੀ ਨਾਲੋਂ। ਜੀ ਸੋ ਇਹ ਇੱਕ ਥੋੜਾ ਜਿਹਾ ਇਹਦਾ ਜਿਹੜਾ ਪੱਖ ਹੈਗਾ, ਜਿਹੜੇ ਕੈਨੇਡੀਅਨ ਸਿੱਖਾਂ ਨੂੰ, ਜਿਹੜੇ ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਆ ਜਾਂ ਹੋਰ ਵੀ ਜਿਹੜੇ ਕੈਨੇਡੀਅਨ ਹੈਗੇ ਵੀ ਇੱਕ ਫੋਰਨ ਨੇਸ਼ਨ ਕੈਨੇਡਾ ਦੇ ਵਿੱਚ ਜਿਵੇਂ ਕਰ ਸਕਦਾ। ਤੇ ਉਸ ਤੋਂ ਬਾਅਦ ਉਹਦੇ ਤੇ ਠੀਕ ਹੈ, ਇੱਕ ਵਾਰੀ ਕੈਨੇਡਾ ਨੇ ਪੂਰੀ ਸਖਤੀ ਲਈ ਹਨਾ, ਜਿਹੜੀ ਜੋ ਪੂਰਾ ਡਿਪਲੋਮੈਟਿਕ ਰੋਲ ਚੱਲਿਆ, ਪਰ ਜਿਵੇਂ ਹੀ ਸਰਕਾਰ ਬਦਲੀ ਉਹ ਸਾਰਾ ਕੁਝ ਹੀ ਹੁਣ ਲਗਭਗ ਰਿਵਰਸ ਹੁੰਦਾ ਲੱਗ ਰਿਹਾ। ਜੀ ਬਿਲਕੁਲ, ਦੇਖੋ ਦੋਵੇਂ ਜਿਹੜੇ ਦੇਸ਼ ਨੇ ਇਸ ਟਾਈਮ ਉਹਨਾਂ ਨੂੰ ਅਮਰੀਕਾ ਵੱਲੋਂ ਕੁਰਕੀ ਹੈ। ਅਮਰੀਕਾ ਨੇ ਇੱਕ ਪਾਸੇ ਕੈਨੇਡਾ ਦੇ ਨਾਲ ਜਿਹੜੇ ਉਹਦੇ ਰਿਸ਼ਤੇ ਨੇ ਕੋਈ ਬਹੁਤੇ ਸਾਜ਼ਗਾਰ ਨਹੀਂ ਇਸ ਟਾਈਮ, ਤੇ ਭਾਰਤ ਤੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੇ 50% ਜਿਹੜਾ ਟੈਰਿਫ ਉਹ ਠੋਕ ਦਿੱਤਾ। ਪਰ ਇਸ ਦਰਮਿਆਨ ਆਪਾਂ ਦੇਖਦੇ ਹਾਂ ਵੀ ਪੰਜਾਬੀ ਜਿਨ੍ਹਾਂ ਨੇ ਹੁਣ ਇਤਰਾਜ਼ ਵੀ ਆਉਣਾ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ, ਲਗਾਤਾਰ ਉਹ ਟਿੱਪਣੀਆਂ ਕਰ ਰਹੇ ਨੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਸਾਡੇ ਵਿਰੁੱਧ ਵੀ ਭੁਗਤਣ, ਜਾਂ ਇਹਨਾਂ ਤੋਂ ਸਾਨੂੰ ਖਤਰਾ ਜਿਹੜਾ ਉਹ ਇਹਨਾਂ ਤੋਂ ਲਗਾਤਾਰ ਮਹਿਸੂਸ ਕਰਦੇ ਨੇ। ਸੋ ਭਾਰਤ ਕੈਨੇਡਾ ਰਿਸ਼ਤੇ ਕਿੰਨੇ ਕੁ ਹੋਰ ਸੁਧਰਦੇ ਨੇ, ਕੀ ਇਹਨਾਂ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਸਿੱਖ ਭਾਈਚਾਰਾ ਉਹ ਕਿਵੇਂ ਆਪਣੇ ਆਪ ਨੂੰ ਰੱਖ ਕੇ ਵੇਂਦਾ, ਉਹਨਾਂ ਦੇ ਹਿੱਤਾਂ ਦੇ ਨਾਲ ਕੀ ਹੁੰਦਾ, ਇਹ ਸਭ ਆਪਾਂ ਨੇੜਲੇ ਭਵਿੱਖ ਦੇ ਵਿੱਚ ਆਪਣੇ ਮੂਹਰੇ ਜਿਹੜੀਆਂ ਚੀਜ਼ਾਂ ਨੇ ਆਉਂਦੀਆਂ ਰਹਿਣਗੀਆਂ। ਅਗਲੀ ਗੱਲ ਕਰੀਏ ਇੱਧਰਲੇ ਮੁਲਕਾਂ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਹੈ ਗੁਰਜਸਪਾਲ ਸਿੰਘ ਜੀ, ਉਹਦੇ ਬਾਰੇ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜਿਹੜੇ ਪੱਛਮੀ ਮੁਲਕ ਨੇ ਉਹ ਧਾਰਮਿਕ ਆਜ਼ਾਦੀ ਨੂੰ ਲੈ ਕੇ ਕਾਫੀ ਲਿਬਰਲ ਨੇ। ਚਲੋ ਅੰਦਰ ਖਾਤੇ ਚੰਗੇ ਮਾੜੇ ਲੋਕ ਹਰੇਕ ਥਾਂ ਹੀ ਹੁੰਦੇ ਨੇ, ਰੇਸਿਜ਼ਮ ਵੀ ਹੈਗਾ, ਨਸਲੀ ਹਮਲੇ ਵੀ ਹੁੰਦੇ ਰਹਿੰਦੇ ਨੇ, ਪਰ ਹੁਣ ਦੱਸਦੇ ਆ ਵੀ ਜਿਹੜਾ ਇੱਕ ਸੂਬਾ ਇਹਨਾਂ ਦਾ, ਉਹਨਾਂ ਨੇ ਕਿਊਬਿਕ ਦੇ ਵਿੱਚ ਖਾਸ ਤੌਰ ਤੇ ਸਾਂਝੀਆਂ ਥਾਵਾਂ ਜਿਹੜੀਆਂ ਜਨਤਕ ਥਾਵਾਂ ਨੇ ਉੱਥੇ ਅਰਦਾਸ ਪ੍ਰਾਰਥਨਾ ਤੁਸੀਂ ਕਰ ਨਹੀਂ ਸਕਦੇ, ਉਹਦੇ ਤੇ ਪਾਬੰਦੀ ਲਾ ਦਿੱਤੀ ਹੈ ਜੀ। ਹਾਂਜੀ, ਸੋ ਜਿਹੜਾ ਕਿਊਬੈਕ ਹੈ ਇਹ ਮਤਲਬ ਕੈਨੇਡਾ ਦਾ ਇੱਕ ਅਜਿਹਾ ਸੂਬਾ ਜੀ, ਅਸੀਂ ਕਿਊਬੈਕ ਦਾ ਅਕਸਰ ਨਾਂ ਲੈਂਦੇ ਰਹਿੰਦੇ ਹਾਂ ਕਿਉਂਕਿ ਉਹਨਾਂ ਨੇ ਜਿਹੜਾ ਫ੍ਰੈਂਚ ਸਪੀਕਿੰਗ ਸੂਬਾ ਤੇ ਕੈਨੇਡਾ ਨਾਲੋਂ ਅੱਡ ਹੋਣ ਦੀ ਵੀ ਉੱਥੇ ਗੱਲ ਚੱਲਦੀ ਰਹਿੰਦੀ ਹੈ। 2010-11 ਦੇ ਵਿੱਚ ਉਹ ਬਹੁਤ ਥੋੜੇ ਜਿਹੇ ਨੰਬਰਾਂ ਨਾਲ ਕੈਨੇਡਾ ਨਾਲੋਂ ਅੱਡ ਹੁੰਦਾ ਰਹਿ ਗਿਆ ਸੀਗਾ, 49% ਵੋਟਾਂ ਨਾਲ, 49 ਤੋਂ ਵਰਸਿਸ 51% ਵੋਟਾਂ ਨਾਲ ਉਹ ਹੁੰਦਾ ਰਹਿ ਗਿਆ ਸੀਗਾ ਕੈਨੇਡਾ ਨਾਲੋਂ ਅੱਡ। ਸੋ ਆਪਾਂ ਕਿਊਬੈਕ ਦੀ ਅਕਸਰ ਗੱਲ ਕਰਦੇ ਰਹੀਦਾ, ਪਰ ਜਿਹੜਾ ਕਿਊਬੈਕ ਹੈਗਾ ਉਹ ਸੈਕੂਲਰਿਜ਼ਮ ਨੂੰ ਲੈ ਕੇ, ਹੁਣ ਮਤਲਬ ਨਾ ਉਹਦੇ ਚ ਸ਼ਬਦ ਜਿਹੜਾ ਉਹ ਸੈਕੂਲਰਿਜ਼ਮ ਸ਼ਬਦ ਵਰਤਣਾ ਵੀ, ਉਹ ਸੈਕੂਲਰਿਜ਼ਮ ਦੀ ਆੜ ਦੇ ਥੱਲੇ ਉਹ ਜਿਹੜੇ ਇਹੋ ਜਿਹੇ ਲਾਜ਼ ਲੈ ਕੇ ਆਉਂਦੇ ਆ, ਪਰ ਉਹ ਸੈਕੂਲਰਿਜ਼ਮ ਦੀ ਆੜ ਦੇ ਥੱਲੇ ਅੱਗੇ ਪਿੱਛੇ ਇਦਾਂ ਦੇ ਲਾਜ਼ ਲੈ ਕੇ ਆਉਂਦੇ ਰਹਿੰਦੇ ਜਿਹੜੇ ਦੂਜੇ ਧਰਮਾਂ ਤੇ ਹਮਲਾ ਜਿਨ੍ਹਾਂ ਨੂੰ ਆਪਾਂ ਮੰਨਿਆ ਜਾ ਸਕਦਾ। ਸੋ ਮੈਂ ਇੱਥੇ ਥੋੜੀ ਬੈਕਗਰਾਉਂਡ ਵਜੋਂ ਦੱਸ ਦੇਣਾ ਵੀ ਪਿਛਲੇ ਲਗਭਗ 12-15 ਸਾਲਾਂ ਤੋਂ, ਮੇਰੇ ਖਿਆਲ ਨਾਲ ਲਗਭਗ 2009 ਜਾਂ 10 ਤੋਂ ਹੀ ਕਿਊਬੈਕ ਨੇ ਜਿਹੜੀਆਂ ਪਬਲਿਕ ਸਪੇਸਿਸ ਆ, ਜਿਹੜੀਆਂ ਸਰਕਾਰੀ ਥਾਵਾਂ, ਉੱਥੇ ਕੋਈ ਵੀ ਧਾਰਮਿਕ ਚਿੰਨ੍ਹ ਪਾਉਣ ਦੀ ਮਨਾਹੀ ਕੀਤੀ ਹੋਈ ਹੈ। ਸੋ ਧਾਰਮਿਕ ਚਿੰਨ੍ਹ ਦਾ ਮਤਲਬ ਹੈਗਾ ਵੀ ਤੁਸੀਂ, ਤੁਹਾਡੇ ਗਲੇ ਦੇ ਵਿੱਚ ਕ੍ਰਾਸ ਨਹੀਂ ਹੋ ਸਕਦਾ, ਜਾਂ ਜਿਹੜੀ ਮੁਸਲਮਾਨ ਬੀਬੀ ਹੈ ਉਹ ਆਪਣਾ ਸਿਰ ਢੱਕ ਕੇ ਨਹੀਂ ਜਾ ਸਕਦੀ, ਜਿਹੜਾ ਸਿੱਖ ਆ ਉਹ ਪੱਗ ਬੰਨ ਕੇ ਨਹੀਂ ਜਾ ਸਕਦਾ। ਸੋ ਇਹਦਾ ਸਿੱਟਾ ਇਹ ਹੈ ਵੀ ਕੋਈ ਵੀ ਜਿਹੜਾ ਮਿਊਨਿਸਪਲ ਦਫ਼ਤਰ ਹੈ, ਕੋਈ ਸਰਕਾਰੀ ਬਿਲਡਿੰਗ ਹੈ, ਈਵਨ ਸਕੂਲਾਂ ਦੇ ਵਿੱਚ ਬੱਚੇ ਪੱਗ ਬੰਨ ਕੇ ਨਹੀਂ ਜਾ ਸਕਦੇ। ਸੋ ਇਹਦਾ ਕਾਫੀ ਲੰਬੀ ਲੜਾਈ ਚੱਲ ਰਹੀ ਹੈ, ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ, ਮੁਸਲਮਾਨ ਜਥੇਬੰਦੀਆਂ ਹੈਗੀਆਂ, ਈਵਨ ਜਗਮੀਤ ਸਿੰਘ ਹੋਣੀ ਜਾਂ ਲਿਬਰਲ ਪਾਰਟੀ ਵੀ ਹੈ, ਉਹ ਵੀ ਕਿਊਬੈਕ ਦੇ ਅਗੇਂਸਟ ਜਿਹੜੀ ਫੈਡਰਲ ਲੈਵਲ ਤੋਂ ਇਸ ਮਸਲੇ ਤੇ ਕੇਸ ਲੜ ਰਹੀ ਹੈ ਵੀ ਤੁਸੀਂ ਲੋਕਾਂ ਦੀ ਪ੍ਰੈਕਟਿਸ ਕਰਨ ਦੀ ਜਿਹੜੀ ਆਜ਼ਾਦੀ ਹੈ ਤੁਸੀਂ ਉਹਦੇ ਤੇ ਬੈਨ ਲਾ ਰਹੇ। ਸੋ ਇਹ ਮਸਲਾ ਹਜੇ ਚੱਲ ਰਿਹਾ, ਹਜੇ ਹੱਲ ਨਹੀਂ ਹੋਇਆ, ਵੱਡਾ ਮਸਲਾ। ਤੇ ਔਨ ਟਾਪ ਆਫ ਦੈਟ ਹੁਣ ਉਹ ਜਿਹੜਾ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਨੇ। ਸੋ ਦੇਖੋ ਤੁਸੀਂ, ਕਿਊਬੈਕ ਨੇ ਇੱਕ ਮਿਨਿਸਟਰ, ਇੱਕ ਡਿਪਾਰਟਮੈਂਟ ਹੀ ਕ੍ਰੀਏਟ ਕੀਤਾ ਹੋਇਆ, ਸੈਕੂਲਰਿਜ਼ਮ ਮਿਨਿਸਟਰ। ਮਤਲਬ ਮੈਂ ਅੱਜ ਜਦੋਂ ਮੈਂ ਖਬਰ ਪੜ੍ਹ ਰਿਹਾ ਸੀਗਾ, ਹਾਲਾਂਕਿ ਖਬਰਾਂ ਪਹਿਲੀ ਵਾਰੀ ਬਹੁਤ ਪੜ੍ਹੀਆਂ, ਪਰ ਇਹ ਗੱਲ ਹੁਣ ਜਦੋਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸਣ ਲਈ ਖਬਰ ਪੜ੍ਹੀ, ਇਸ ਵੇ ਥੋੜਾ ਉਹਦੇ ਹੋਰ ਡਿਟੇਲ ਚ ਚਾਹੀਦਾ ਵੀ ਸੈਕੂਲਰਿਜ਼ਮ ਮਿਨਿਸਟਰ, ਉਹਨਾਂ ਦਾ ਇੱਕ ਮਹਿਕਮਾ ਹੀ, ਉਹਨੇ ਸੈਕੂਲਰਿਜ਼ਮ ਮਹਿਕਮਾ ਐਸਟੈਬਲਿਸ਼ ਕੀਤਾ ਹੋਇਆ ਕਿਊਬੈਕ ਨੇ। ਤੇ ਉਹ ਸੈਕੂਲਰਿਜ਼ਮ ਮਿਨਿਸਟਰ ਜੌਨ ਫਰਾਂਸਵਾ ਰੋਬਰਜ ਹੈਗੇ ਆ, ਉਹ ਕਹਿੰਦੇ ਵੀ ਅਸੀਂ ਵੀ ਤੁਸੀਂ ਪਬਲਿਕ ਜਨਤਕ ਥਾਵਾਂ ਦੇ ਉੱਤੇ ਕੋਈ ਵੀ ਜਿਹੜੀਆਂ ਧਾਰਮਿਕ ਗਤੀਵਿਧੀਆਂ ਜਾਂ ਧਾਰਮਿਕ ਅਰਦਾਸ ਨਹੀਂ ਕਰ ਸਕਦੇ। ਉਹਦੇ ਵਿੱਚ ਜਿਹੜੀ ਮੇਨ ਇਹਨਾਂ ਨੂੰ ਸਮੱਸਿਆ ਹੈਗੀ ਉਹ ਇਹ ਹੈਗੀ ਆ ਵੀ ਮੁਸਲਮਾਨਾਂ ਤੋਂ, ਕਿਉਂਕਿ ਜਿਹੜੀ 5 ਟਾਈਮ ਦੀ ਨਮਾਜ਼ ਪੜ੍ਹਨੀ ਆ ਜਾਂ ਕੋਈ ਉੱਦਾਂ ਦਾ ਪ੍ਰੋਗਰਾਮ ਹੁੰਦਾ, ਉਹ ਧਾਰਮਿਕ ਥਾਵਾਂ ਤੇ ਨਮਾਜ਼ ਜਦੋਂ ਪੜ੍ਹਦੇ ਆ। ਸੋ ਉਸ ਗੱਲ ਤੋਂ ਕਿਊਬੈਕ ਦੀ ਸਰਕਾਰ ਨੂੰ, ਜਾਂ ਜਿਹੜੇ ਆਪਾਂ ਕਹਿ ਲਈਏ ਜਿਹੜੇ ਸੱਜੇ ਪੱਖੀ ਕਿਊਬੈਕਰ ਹੈਗੇ ਆ, ਉਹਨਾਂ ਨੂੰ ਸਮੱਸਿਆ ਹੋ ਸਕਦੀ ਹੈ। ਤਾਂ ਹੀ ਜਿਹੜੀ ਸਰਕਾਰ ਕਰ ਰਹੀ ਹੈ ਵੀ ਹਾਂ ਅਸੀਂ ਵੋਟਾਂ
ਸਾਨੂੰ ਮਿਲ ਸਕਣ। ਪਿਛਲੇ ਸਾਲ ਇੱਕ ਬਹੁਤ ਵੀਡੀਓ ਵਾਇਰਲ ਹੋਈ ਸੀਗੀ, ਜਿਹਦੇ ਵਿੱਚ ਇੱਕ ਕਿਸੇ ਪਬਲਿਕ ਪਾਰਕ ਦੇ ਵਿੱਚ ਕਾਫੀ ਜ਼ਿਆਦਾ ਮੁਸਲਮਾਨ ਇਕੱਠੇ ਹੋ ਕੇ ਨਮਾਜ਼ ਪੜ੍ਹ ਰਹੇ ਸੀਗੇ, ਤੇ ਉਹਦੇ ਤੇ ਜਦੋਂ ਵਿਊ ਆਏ ਫਿਰ ਲੋਕਾਂ ਨੇ ਉਹੀ ਨਫ਼ਰਤੀ ਟਿੱਪਣੀਆਂ ਕੀਤੀਆਂ ਵੀ ਇਹ ਕੈਨੇਡਾ ਵੀ ਇੱਥੇ ਸਾਡੇ ਪਾਰਕਾਂ ਦੇ ਵਿੱਚ ਸ਼ਰੇਆਮ ਨਮਾਜ਼ ਪੜ੍ਹ ਹੋ ਰਹੀ ਹੈ। ਹੁਣ ਉਹ ਕਿਉਂਕਿ ਇਗਨੋਰੈਂਸ ਇੰਨੀ ਹੈ, ਜਾਂ ਆਪਾਂ ਕਹਿ ਲਈਏ ਵੀ ਉਹਦੇ ਵਿੱਚ ਲੋਕਾਂ ਨੂੰ ਸਮਝ ਦਾ ਇੰਨਾ ਜ਼ਿਆਦਾ ਘੱਟ ਹੈ, ਉਹਨਾਂ ਨੂੰ ਇਹ ਬੜੀ ਔਖੀ ਗੱਲ ਲੱਗਦੀ ਹੈ ਹਨਾ। ਪਰ ਕੱਲਾ ਨਮਾਜ਼ ਤੱਕ ਦਾ ਮਸਲਾ ਨਹੀਂ ਹੈਗਾ, ਵੀ ਜਿਹੜੀਆਂ ਹੁਣ ਕ੍ਰਿਸਚਨ ਜਥੇਬੰਦੀਆਂ ਦੇ ਵੀ ਕੁਛ ਦੇ ਬਿਆਨ ਆਏ ਆ ਵੀ ਫਿਰ ਇਹਦਾ ਮਤਲਬ ਇਹ ਹੈ ਵੀ ਜਦੋਂ ਗੁੱਡ ਫਰਾਈਡੇ ਦੀ ਪਰੇਡ ਨਿਕਲਦੀ ਹੈ, ਗੁੱਡ ਫਰਾਈਡੇ ਦੀ ਪਰੇਡ ਦੇ ਵਿੱਚ ਜਿਹੜੀਆਂ ਕ੍ਰਿਸਚਨ ਜਥੇਬੰਦੀਆਂ ਹੈਗੀਆਂ ਉਹ ਕ੍ਰਾਸ ਦਾ ਬੁੱਤ ਲੈ ਕੇ, ਜਾਂ ਜੀਸਸ ਕ੍ਰਾਈਸਟ ਦਾ ਬੁੱਤ, ਉਹ ਉਸ ਜਿਹੜਾ ਨਗਰ ਕੀਰਤਨ ਜਾਂ ਜੋ ਵੀ ਉਹ ਪ੍ਰੋਸੈਸ਼ਨ ਕੱਢਦੇ ਆ ਜੋ ਲੈ ਕੇ ਚੱਲਦਾ, ਵੀ ਫਿਰ ਮਤਲਬ ਉਸ ਗੱਲ ਦੀ ਵੀ ਮਨਾਹੀ ਹੈ। ਫਿਰ ਇਹ ਸਿੱਖਾਂ ਲਈ ਵੀ ਮਸਲਾ ਵੀ ਜਿਹੜੇ ਨਗਰ ਕੀਰਤਨ ਨਿਕਲਦੇ ਨੇ ਫਿਰ ਉਹਨਾਂ ਦੀ ਵੀ ਮਨਾਹੀ ਹੋਊਗੀ। ਹਜੇ ਜਿਹੜੀ ਕਿਉਂਕਿ ਇਹ ਖਬਰ ਅੱਜ ਦੀ ਹੈ, ਹਜੇ ਇਹਦੇ ਤੇ ਜਿਹੜੀਆਂ ਸਿੱਖ ਜਾਂ ਕ੍ਰਿਸਚਨ ਜਥੇਬੰਦੀਆਂ ਦੇ ਕੋਈ ਬਹੁਤ ਜ਼ਿਆਦਾ ਬਿਆਨ ਨਹੀਂ ਆਏ, ਪਰ ਜਿਹੜੀ ਇੱਕ ਹੀ ਜਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਇਹਦੇ ਤੇ ਬਿਆਨ ਦਿੱਤਾ ਹੋਇਆ, ਕੈਨੇਡੀਅਨ ਮੁਸਲਿਮ ਫੋਰਮ, ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਚੈਲੰਜ ਕਰਾਂਗੇ। ਵੈਸੇ ਹਜੇ ਤਾਂ ਬਿੱਲ ਪ੍ਰੈਜ਼ੈਂਟ ਹੋਣਾ, ਪਰ ਜਦੋਂ ਬਿੱਲ ਪ੍ਰੈਜ਼ੈਂਟ ਹੋਇਆ ਤਾਂ ਪਾਸ ਵੀ ਹੋ ਜਾਣਾ, ਕਿਉਂਕਿ ਕਿਊਬੈਕ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਪਹਿਲਾਂ ਵੀ ਸਪੋਰਟ ਮਿਲਦੀ ਰਹੀ ਹੈ। ਸੋ ਜਿਹੜੀ ਕੈਨੇਡੀਅਨ ਮੁਸਲਿਮ ਫੋਰਮ ਨੇ ਕਿਹਾ ਵੀ ਜਿਹੜੇ ਅਸਲੀ ਮਸਲੇ ਹੈਗੇ ਆ, ਸੋ ਇਸ ਵੇਲੇ ਅਸਲੀ ਮਸਲਾ ਇਹ ਹੈਗਾ ਵੀ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ ਉਹਨਾਂ ਤੇ ਕਪੜੇਬਾਜ਼ੀ ਦਾ ਜਾਂ ਆਪਾਂ ਕਹਿ ਲਈ ਵੀ ਹੈਲਥ ਕੇਅਰ ਦੇ ਵਿੱਚ ਥੋੜਾ ਚੱਕਰ ਪੈਣ ਦਾ ਉਹਨਾਂ ਤੇ ਕੇਸ ਚੱਲ ਰਿਹਾ ਹੈ, ਵੀ ਤੁਸੀਂ ਕਰ ਰਹੇ ਆ। ਹਾਂਜੀ, ਵੀ ਤੁਸੀਂ ਉਹਦੇ ਵੱਲ ਧਿਆਨ ਦਿਓ, ਤੇ ਜਿਹੜੀਆਂ ਇਹ ਜਿਹੀਆਂ ਧਿਆਨ ਹਟਾਉਣ ਵਾਲੀਆਂ ਜਿਹੜੀਆਂ ਗੱਲਾਂ ਉਹਦੇ ਵੱਲੋਂ ਨਾ ਕਰੋ। ਪਰ ਇਹ ਗੱਲ ਮੇਰੇ ਖਿਆਲ ਨਾਲ ਵੀ ਜਿਹੜਾ ਮਸਲਾ ਇਹ ਸਾਰੇ ਹੀ ਕੈਨੇਡੀਅਨਾਂ ਦਾ, ਜਾਂ ਈਵਨ ਮੈਨੂੰ ਲੱਗਦਾ ਵੀ ਇਹ ਇਕੱਲੇ, ਹਾਲਾਂਕਿ ਟਾਰਗੇਟਡ ਮੁਸਲਮਾਨਾਂ ਵੱਲ ਹੈ, ਪਰ ਕੋਈ ਵੀ ਜਿਹੜਾ ਧਰਮੀ ਹੈ, ਉਹ ਚਾਹੇ ਕ੍ਰਿਸਚਨ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਵੀ ਉਹ ਤਾਂ ਫਿਰ ਸਾਰਿਆਂ ਤੇ ਹੀ ਇਹ ਪੈ ਜਾਣਾ ਵੀ ਕੱਲ ਨੂੰ ਫਿਰ ਜੇ ਮੰਨ ਲਓ ਕਿਸੇ ਨੇ ਇਕੱਠੇ ਹੋ ਕੇ ਪ੍ਰੇਅਰ, ਤਾਂ ਹੁਣ ਉਹਦੇ ਵਿੱਚ ਤੁਸੀਂ ਉਹਨੂੰ ਜਸਟੀਫਾਈ ਕਿਵੇਂ ਕਰੋਗੇ? ਤੁਸੀਂ ਉਹ ਤਾਂ ਕੋਈ ਆਪਾਂ ਕਹਿ ਰਹੇ ਹਾਂ ਵੀ ਪਾਰਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਨੇ ਸਿਮਰਨ ਕਰ ਲਿਆ, ਉਹ ਵੀ ਪ੍ਰੇਅਰ ਹੈ। ਉਹਦਾ ਦਾਇਰਾ ਕੀ ਹੈ, ਉਹਨੂੰ ਉਹਦੇ ਤੋਂ ਪ੍ਰਭਾਵਿਤ ਕਿਵੇਂ ਹੋਣਗੇ, ਉਹਨੂੰ ਅਪਲਾਈ ਕਿਵੇਂ ਹੋਊਗਾ, ਇਹ ਸਵਾਲ ਵੱਡੇ ਅਸਲ ਦੇ ਵਿੱਚ ਜੀ। ਸੋ ਇਸੇ ਕਰਕੇ ਆਪਾਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ। ਗੁਰਜਸਪਾਲ ਜੀ ਆਪਣੇ ਨਾਲ ਜੁੜੇ ਹੋਏ ਨੇ। ਕਿਊਬਿਕ ਦੇ ਵਿੱਚ ਜਿਹੜਾ ਹੁਣ ਪਬਲਿਕ ਥਾਵਾਂ ਦੇ ਉੱਤੇ, ਜਨਤਕ ਥਾਵਾਂ ਦੇ ਉੱਤੇ ਤੁਸੀਂ ਕੋਈ ਵੀ ਅਰਦਾਸ, ਪ੍ਰੇਅਰ ਜਾਂ ਕੋਈ ਵੀ ਜਿਸ ਤਰ੍ਹਾਂ ਵੀ ਤੁਹਾਡਾ ਕੋਈ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਆਪਣੀ ਇਕਾਦਤ ਭੇਂਟ ਕਰਦੇ ਹੋ, ਤੁਸੀਂ ਨਹੀਂ ਕਰ ਸਕੋਗੇ ਕਿਊਬਿਕ ਦੇ ਵਿੱਚ। ਜਿਵੇਂ ਤੁਸੀਂ ਇੱਕ ਮੁਸਲਿਮ ਜਥੇਬੰਦੀ ਦਾ ਜ਼ਿਕਰ ਕੀਤਾ, ਕਿ ਉਵੇਂ ਹੋਰ ਫਿਰਕਿਆਂ ਦੀਆਂ, ਹੋਰ ਧਰਮਾਂ ਦੀਆਂ ਜਥੇਬੰਦੀਆਂ ਵੀ ਆਈਆਂ ਨੇ ਸਾਹਮਣੇ? ਨਹੀਂ ਪ੍ਰਵੀਨ ਸ਼ਰਮਾ ਜੀ, ਹਜੇ ਤੱਕ ਕਿਸੇ ਹੋਰ ਜਥੇਬੰਦੀ ਦਾ ਬਿਆਨ ਨਹੀਂ ਆਇਆ। ਜੀ ਬਿਲਕੁਲ। ਸੋ ਆਪਾਂ ਜਿਹੜੀ ਗੱਲਬਾਤ ਆ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਜਿਹੜਾ ਇਸੇ ਵਿੱਚ ਜਾਰੀ ਰੱਖਾਂਗੇ। ਆਪਾਂ ਇਸ ਗੱਲ ਕਰ ਰਹੇ ਹਾਂ, ਤੇ ਅਗਲਾ ਜਿਹੜਾ ਮਸਲਾ ਉਹ ਵਿਚਾਰਗੇ। ਬਹੁਤ ਸਾਰੇ ਲੋਕ ਕੈਨੇਡਾ ਦੇ ਕਾਨੂੰਨ ਉੱਤੇ ਇਹ ਉਂਗਲ ਖੜੀ ਕਰਦੇ ਆ, ਜਿਹੜਾ ਕੈਨੇਡਾ ਦਾ ਕਾਨੂੰਨ ਆ ਉਹ ਬੜਾ ਢਿੱਲਾ ਟਾਈਪ ਕਾਨੂੰਨ ਆ, ਉਹ ਮਤਲਬ ਉੱਥੇ ਸਖਤੀ ਘੱਟ ਆ, ਤੇ ਉਹਦੀਆਂ ਚੋਰੀਆਂ ਵੀ ਬਥੇਰੀਆਂ ਨੇ, ਤੇ ਲੋਕ ਉਹਦਾ ਲਾਹਾ ਲੈ ਕੇ, ਉਹਦਾ ਜਿਹੜਾ ਫਾਇਦਾ ਚੱਕ ਕੇ, ਕਈ ਵਾਰੀ ਕੈਨੇਡਾ ਦੇ ਵਿੱਚ ਕਿਸੇ ਕ੍ਰਾਈਮ ਦੇ ਘਟਨਾ ਨੂੰ ਅੰਜਾਮ ਦੇ ਕੇ, ਕ੍ਰਾਈਮ ਕਰਕੇ ਕੈਨੇਡਾ ਚ ਭੱਜ ਜਾਂਦੇ ਨੇ, ਵਾਪਸ ਆ ਕੇ ਫਿਰ ਆਪਣਾ ਕਾਰੋਬਾਰ ਜਾਂ ਕੰਮਕਾਰ ਜਿਹੜਾ ਉਹ ਸ਼ੁਰੂ ਕਰ ਲੈਂਦੇ ਨੇ। ਇੱਕ ਭਗੌੜਾ ਪੰਜਾਬੀ ਡਰਾਈਵਰ ਜੀ ਕੈਨੇਡਾ ਦੇ ਵਿੱਚ ਕਹਿੰਦੇ ਵਾਪਸ ਆਉਣ ਤੇ ਹੁਣ ਗ੍ਰਿਫਤਾਰ ਕੀਤਾ ਗਿਆ। ਹਾਂਜੀ, ਸੋ ਇਹ ਖਬਰ ਜੀ ਮੈਨੀਟੋਬਾ ਦੀ ਹੈ, ਤਾਂ ਕਰਕੇ ਸਾਨੂੰ ਇਹਦੀ ਥੋੜੀ ਜ਼ਿਆਦਾ ਜਾਣਕਾਰੀ ਵੀ ਹੈ। ਸੋ ਨਵਜੀਤ ਸਿੰਘ ਪਿਛਲੇ ਸਾਲ ਨਵੰਬਰ ਦੇ ਵਿੱਚ ਸਾਡੇ ਇੱਥੇ ਹਾਈਵੇ 201 ਹੈ, ਲਾਗੇ ਹੀ ਸਾਡੇ ਸ਼ਹਿਰ ਹੈਗਾ ਵੈਂਕਲਰ ਦੇ ਲਾਗੇ, ਉੱਥੇ ਸਟਾਪ ਸਾਈਨ ਤੇ ਨਾ ਰੁਕਣ ਕਰਕੇ ਇਹ ਸੋ ਜਿਹੜਾ ਟਰੱਕ ਸੀਗਾ ਇਹਨਾਂ ਦਾ ਸੈਮੀ ਟਰੱਕ, ਉਹ ਸਿੱਧਾ ਇੱਕ ਗੱਡੀ ਦੇ ਵਿੱਚ ਜਾ ਟਕਰਾਇਆ, ਜਿਹਦੇ ਕਰਕੇ ਇੱਕ 36 ਸਾਲਾਂ ਦੀ ਮਾਂ ਤੇ ਉਹਨਾਂ ਦੀ 8 ਸਾਲਾਂ ਦੀ ਧੀ ਦੀ ਮੌਤ ਹੋ ਗਈ ਸੀ। ਜੀ। ਸੋ ਕਿਉਂਕਿ ਉਹ ਮਤਲਬ ਐਕਸੀਡੈਂਟ ਸੀਗਾ, ਸੋ ਪੁਲਿਸ ਨੇ ਤੇ ਨਵਜੀਤ ਸਿੰਘ ਜੋ ਕਿ ਇੱਕ ਸੈਮੀ ਟਰੱਕ ਦਾ, ਵੱਡੇ ਟਰੱਕ ਦਾ ਡਰਾਈਵਰ ਸੀਗਾ, ਉਹਦੇ ਵੀ ਸੱਟਾਂ ਵੱਜੀਆਂ ਸੀ। ਪੁਲਿਸ ਉਹਨਾਂ ਨੂੰ ਹਸਪਤਾਲ ਦੇ ਵਿੱਚ, ਵਿਨੀਪੈਗ ਦੇ ਹਸਪਤਾਲ ਦੇ ਵਿੱਚ ਲੈ ਕੇ ਗਈ, ਉੱਥੇ ਉਹਨਾਂ ਦਾ ਇਲਾਜ ਵਗੈਰਾ ਕਰਵਾਇਆ, ਤੇ ਉਹਨਾਂ ਨੂੰ ਨੋਟਿਸ ਟੂ ਅਪੀਅਰ, ਵੀ ਹੁਣ ਉਹਨਾਂ ਨੂੰ ਤਾਂ ਇਦਾਂ ਹੀ ਲੱਗਦਾ ਵੀ ਬੰਦੇ ਨੇ ਜਾਣ ਕੇ ਤਾਂ ਮਾਰਿਆ ਨਹੀਂਗਾ, ਵੀ ਇਹ ਕੋਈ ਕ੍ਰਿਮੀਨਲ ਕੰਮ ਤਾਂ ਹੈ ਨਹੀਂਗਾ, ਵੀ ਤੁਸੀਂ ਵੀ ਜਦੋਂ ਆਪਣੀ ਕੋਰਟ ਡੇਟ ਤੇ
ਤੁਸੀਂ ਹਾਜ਼ਰ ਹੋ ਜਿਓ। ਹੂੰ ਤੇ ਦੇਖੋ ਬੜੀ ਸ਼ਰਮ ਦੀ ਗੱਲ ਹੈ ਵੀ ਇਹ ਬੰਦਾ ਹਸਪਤਾਲ ਚੋਂ ਨਿਕਲਦੀ ਸਾਰ ਭਗੌੜਾ ਹੋ ਗਿਆ। ਹੂੰ 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 ਸੋ ਹੁਣ 9 ਮਹੀਨੇ ਲਗਭਗ ਤੁਸੀਂ ਲੈ ਕੇ ਨਵੰਬਰ ਤੋਂ ਲੈ ਕੇ ਹੁਣ ਅਗਸਤ ਚੱਲ ਰਿਹਾ ਤੇ 9 ਮਹੀਨੇ ਤੋਂ ਨਵਜੀਤ ਸਿੰਘ ਦੀ ਭਾਲ ਚੱਲ ਰਹੀ ਸੀਗੀ ਤੇ ਅਥਾਰਟੀਜ਼ ਨੂੰ ਇਹੀ ਲੱਗ ਰਿਹਾ ਸੀਗਾ ਵੀ ਹਾਂ ਇਹ ਕੈਨੇਡਾ ਤੋਂ ਵਾਪਸ ਜਾ ਚੁੱਕਿਆ। ਜੀ ਜੀ। ਤੇ ਪਰ ਆਹ ਪਿਛਲੇ ਹਫਤੇ ਇਹਨਾਂ ਨੂੰ ਜਿਹੜਾ ਟੋਰਾਂਟੋ ਦਾ ਪੀਅਰਸਨ 에ਅਰਪੋਰਟ ਆ ਅਗਸਤ 22 ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ। ਉਹ ਵਾਪਸ ਨਵਜੀਤ ਸਿੰਘ ਕੈਨੇਡਾ ਆ ਰਿਹਾ ਸੀਗਾ ਐਥੀਓਪੀਅਨ 에ਅਰਲਾਈਨ ਦੇ ਥਰੂ। ਸੋ ਹੁਣ ਜਿਹੜਾ ਪਰਿਵਾਰ ਹੈ ਜਿਨ੍ਹਾਂ ਦੇ ਜੀਆਂ ਦੀ ਜਾਨ ਗਈ ਸੀ ਉਹਨਾਂ ਨੂੰ ਵੀ ਆਸ ਹੋਈ ਹੈ। ਤੇ ਮੈਨੀਟੋਬਾ ਦੇ ਵਿੱਚ ਕਿਉਂਕਿ ਆਬਾਦੀ ਘੱਟ ਹੋਣ ਕਰਕੇ ਜਿਹੜੇ ਇੱਥੇ ਐਕਸੀਡੈਂਟ ਹੁੰਦੇ ਆ ਪਰ ਇੰਨੇ ਜ਼ਿਆਦਾ ਕਾਮਨ ਨਹੀਂ ਹੈ। ਇੱਥੇ ਐਕਸੀਡੈਂਟਸ ਦੇ ਵਿੱਚ ਜਾਨ ਜਾਣੀ ਇੰਨੀ ਕਾਮਨ ਨਹੀਂ ਹੈ ਤੇ ਸਪੈਸ਼ਲੀ ਕਿਉਂਕਿ ਇਹ ਟਰੱਕ ਐਕਸੀਡੈਂਟ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀਆਂ ਹੰਬੋਲਟ ਜਿਹੜਾ ਸਾਡਾ ਐਕਸੀਡੈਂਟ ਆ ਉਹ ਸਸਕੈਚੁਅਨ ਸਾਡੇ ਨਾਲ ਦਾ ਹੀ ਸੂਬਾ ਹੈ। ਹਾਂਜੀ। ਤੇ 26 ਹਾਕੀ ਪਲੇਅਰਾਂ ਦੀ ਜਦੋਂ ਜਾਨ ਗਈ ਸੀਗੀ ਸੇਮ ਹੀ ਗੱਲ ਕਰਕੇ ਵੀ ਡਰਾਈਵਰ ਨੇ ਬ੍ਰੇਕ ਨਹੀਂ ਸੀ ਲਏ। ਹਾਲਾਂਕਿ ਜਿਹੜਾ ਉਹ ਡਰਾਈਵਰ ਹੈਗਾ ਦੇਖੋ ਉਹਨੇ ਬਹੁਤ ਸਤਿਕਾਰ ਨਾਲ ਜਿਹੜਾ ਉਹਨੇ ਬਹੁਤ ਜਿਹਨੂੰ ਅੰਗਰੇਜ਼ੀ ਦੇ ਵਿੱਚ ਆਨਰੇਬਲੀ ਕਹਿ ਦਿੰਦੇ ਆ ਵੀ ਸਾਰਾ ਕੁਝ ਉਹ ਉਸ ਜਗ੍ਹਾ ਤੇ ਰਿਹਾ। ਉਹਨੇ ਆਪਣੀ ਗਲਤੀ ਮੰਨੀ, ਉਹਨੇ ਬਿਲਕੁਲ ਵੀ ਫਾਈਟ ਨਹੀਂ ਕੀਤਾ। ਉਹ ਹੁਣ 10 ਸਾਲ ਦੀ ਸਜ਼ਾ ਭੁਗਤ ਰਿਹਾ ਤੇ ਉਹਨੂੰ ਉਹ 10 ਸਾਲ ਦੀ ਸਜ਼ਾ ਤੋਂ ਬਾਅਦ ਇੱਥੋਂ ਡਿਪੋਰਟ ਕਰ ਦਿੱਤਾ ਜਾਵੇਗਾ ਜੀ ਉਸ ਡਰਾਈਵਰ ਨੂੰ। ਸੋ ਕਿਉਂਕਿ ਉਹ ਮਸਲਾ ਲੋਕਾਂ ਦੀਆਂ ਯਾਦਾਂ ਦੇ ਵਿੱਚ ਹਜੇ ਵੀ ਤਾਜ਼ਾ, ਸੋ ਲੋਕੀ ਨਵਜੀਤ ਸਿੰਘ ਵਾਲੇ ਕੇਸ ਨੂੰ ਵੀ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਸੀ, ਦੇਖ ਰਹੇ ਨੇ। ਤੇ ਅਗੇਨ ਉਹ ਜਿਹੜਾ ਆਪਣਾ ਨਾਮ ਸਿੰਘ ਹੈ ਇੰਨਾ ਕਾਮਨ ਹੈ ਸੋ ਉਹਦੇ ਕਰਕੇ ਵੀ ਚੱਕਰ ਪੈਂਦਾ ਤੇ ਫਿਰ ਜਿਹੜਾ ਹੁਣ ਅਮਰੀਕਾ ਵਾਲਾ ਵੀ ਚੱਕਰ ਪੈ ਰਿਹਾ। ਸੋ ਇਹ ਬਹੁਤ ਗੱਲਾਂ ਦੇ ਵਿੱਚ ਸੀਗੀ ਗੱਲ। ਇਹ ਗੁਰਜਸਪਾਲ ਸਿੰਘ ਜੀ ਉਹਨਾਂ ਲੋਕਾਂ ਨੂੰ ਫਿਊਲ ਦੇ ਦਿੰਦੀ ਅਸਲ ਦੇ ਵਿੱਚ ਇਹ ਜਿਹੇ ਮਾਮਲੇ ਜਿਹੜੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ, ਦਿਲ ਦੇ ਕੋਨੇ ਦੇ ਵਿੱਚ ਕਿਸੇ ਫਿਰਕੇ ਪ੍ਰਤੀ ਨਫ਼ਰਤ ਭਰੀ ਬੈਠੇ ਆ। ਸੋ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਅੱਜ ਆਪਾਂ ਉਹਦਾ ਅਸਰ ਇੱਥੇ ਵੀ ਦੇਖ ਰਹੇ ਹਾਂ, ਅਮਰੀਕਾ ਦੇ ਵਿੱਚ ਵੀ ਦੇਖ ਰਹੇ ਹਾਂ। ਤੇ ਦੂਜੀ ਗੱਲ ਇਹ ਆ ਵੀ ਕੈਨੇਡਾ ਦੇ ਵਿੱਚ ਆਪਾਂ ਇੱਥੇ ਆਏ ਤਾਂ ਸੋਹਣਾ ਜੀਵਨ ਗੁਜ਼ਾਰਨ ਸੀਗੇ ਪਰ ਜਦੋਂ ਕੋਈ ਗੱਲ ਵਾਪਰ ਜਾਂਦੀ ਹੈ ਫਿਰ ਅਸੀਂ ਜਦੋਂ ਅਸਲ ਦੇ ਵਿੱਚ ਬੰਦਾ ਮੈਨੂੰ ਲੱਗਦਾ ਕਿਤੇ ਵੀ ਰਹਿ ਰਿਹਾ ਪਰ ਜਦੋਂ ਕਾਨੂੰਨ ਤੋਂ ਮੁਨਕਰ ਹੁੰਦਾ ਨਾ ਕਿਸੇ ਗੱਲ ਦੇ ਵਿੱਚ ਫਿਰ ਉਹਦੀ ਅਕਾਊਂਟੇਬਿਲਿਟੀ ਜਿਹੜੀ ਉਹਨੂੰ ਉਹ ਗੱਲ ਦੇਣੀ ਆਉਂਦੀ ਅਸਲ ਦੇ ਵਿੱਚ, ਉਹਦੀ ਜਵਾਬਦੇਹੀ ਫਿਰ ਤੈਅ ਹੁੰਦੀ। ਫਿਰ ਕਾਨੂੰਨ ਵੀ ਥੋੜੀ ਜਿਹੀ ਉਹਦੇ ਨਾਲ ਸਖਤ ਤਰੀਕੇ ਨਾਲ ਹੀ ਜਿਹੜਾ ਪੇਸ਼ ਹੁੰਦਾ। ਪ੍ਰੋਗਰਾਮ ਸੀਗੇ ਵੀ ਇਹ ਜਿਹੜਾ ਭਗੌੜਾ ਹੋ ਕੇ ਵਾਪਸ ਆਇਆ ਨੌਜਵਾਨ ਹੈ, ਇੱਕ ਪਾਸੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਵੱਡੀ ਜਿਹੜੀ ਘਟਨਾ ਵਾਪਰ ਗਈ ਹੈ। ਰਾਜਵਿੰਦਰ ਸਿੰਘ ਦਾ ਜਿਹੜਾ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ, ਹਾਦਸਾ ਹੋਇਆ, ਉਹਦੇ ਨਾਲ ਪਛਾਣ ਕਰਕੇ ਕਈ ਲੋਕਾਂ ਨੂੰ, ਇਮੀਗ੍ਰੈਂਟ ਲੋਕਾਂ ਨੂੰ, ਖਾਸ ਕਰਕੇ ਆਪਣੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇੱਧਰ 3-4 ਬੰਦਿਆਂ ਵੱਲੋਂ ਜਿਹੜਾ ਉਹ ਗਲਤ ਤਰੀਕੇ ਨਾਲ ਡੀਲ ਵੀ ਕੀਤਾ ਗਿਆ। ਮਤਲਬ ਚਲੋ ਉਹਨਾਂ ਤੇ ਕੋਈ ਸਰੀਰਕ ਹਮਲਾ ਤਾਂ ਨਹੀਂ ਹੋਇਆ ਪਰ ਉਹਨਾਂ ਨੂੰ ਮਾੜੇ ਕਮੈਂਟ ਕਰਨੇ ਆ ਜਾਂ ਉਹਨਾਂ ਨੂੰ ਟੌਂਟ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਨੇ। ਦੂਜੇ ਪਾਸੇ ਜਿਹੜੀ ਆਪਾਂ ਹੁਣ ਗੱਲ ਕਰਕੇ ਹਟੇ ਇਹਦੀ ਜਿਹੜਾ ਭੱਜ ਗਿਆ ਸੀ ਤੇ ਬਾਅਦ ਦੇ ਵਿੱਚ ਮਾਂ ਤੇ ਧੀ ਦੀ ਸੜਕ ਹਾਦਸੇ ਦੇ ਵਿੱਚ ਇਹ ਬੰਦਾ ਵਾਪਸ ਆਇਆ। ਸੋ ਇਹਨਾਂ ਦੋਨਾਂ ਦੇ ਵਿੱਚ ਕਾਨੂੰਨੀ ਨੁਕਤੇ ਨਿਗਾਹ ਤੋਂ ਜੇ ਆਪਾਂ ਦੇਖੀਏ ਤੇ ਜਾਂ ਫਿਰ ਸੋਸ਼ਲੀ ਜੋ ਇੰਪੈਕਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਉਹਨੂੰ ਆਪਾਂ ਕਿਵੇਂ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਜਿਹੜੀ ਤੁਲਨਾਤਮਕ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਪਹਿਲਾਂ ਤਾਂ ਆਪਣੇ ਪ੍ਰਵੀਨ ਜੀ ਮੈਂ ਜਿਹੜੀ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਪੁਆਇੰਟ ਆਊਟ ਕਰਨੀ ਚਾਹੁੰਦਾ ਵੀ ਦੇਖੋ ਐਕਸੀਡੈਂਟ ਹੈ ਜਿਹੜਾ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਜੀ, ਗਲਤੀ ਵੀ ਕਿਸੇ ਤੋਂ ਵੀ ਹੋ ਸਕਦੀ ਹੈ। ਵੀ ਜਿਵੇਂ ਹੁਣ ਜਿਹੜਾ ਆਪਣਾ ਫਲੋਰੀਡਾ ਵਾਲਾ ਇਨਸੀਡੈਂਟ ਹੈ ਰਾਜਵਿੰਦਰ ਸਿੰਘ ਤੋਂ ਨੋ ਡਾਊਟ ਗਲਤੀ ਹੋਈ ਹੈ। ਇਲੀਗਲ ਯੂ ਟਰਨ ਲੈਣਾ ਗਲਤੀ ਹੀ ਹੁੰਦੀ ਹੈ, ਸਟਾਪ ਸਾਈਨ ਮਿਸ ਕਰਨਾ ਵੀ ਗਲਤੀ ਹੁੰਦੀ ਹੈ। ਜੀ ਗਲਤੀ ਇਨਸਾਨ ਤੋਂ ਹੋ ਸਕਦੀ ਹੈ ਤੇ ਦੇਖੋ ਉਹਨਾਂ ਦੇ ਖਮਿਆਜੇ ਵੀ ਇਹਨਾਂ ਨੂੰ ਭੁਗਤਣੇ ਪੈਣੇ ਆ। ਹੁਣ ਰਾਜਵਿੰਦਰ ਸਿੰਘ ਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਜੇਲ੍ਹ ਦੇ ਵਿੱਚ ਲਾਉਣੇ ਪੈਣੇ ਆ। ਹੋ ਸਕਦਾ ਨਵਜੀਤ ਸਿੰਘ ਨੂੰ ਵੀ 8-10 ਸਾਲ ਦੀ ਸਜ਼ਾ ਇੱਥੇ ਹੋਵੇ ਕਿਉਂਕਿ ਕੈਨੇਡੀਅਨ ਜਿਹੜਾ ਕਾਨੂੰਨ ਹੈਗਾ ਉਹ ਥੋੜਾ ਨਰਮ ਹੈ, ਮਤਲਬ ਉਹਦੇ ਵਿੱਚ ਮੇ ਬੀ ਥੋੜੇ ਜਿਹੇ ਸਾਲ ਭਗੌੜੇ ਹੋਣ ਲਈ ਉਸ ਸਜ਼ਾ ਦੇ ਵਿੱਚ ਸ਼ਾਮਲ ਕੀਤੇ ਜਾਵੇ। ਹਾਂਜੀ ਜੀ, ਪਰ ਇੱਕ ਨਾ ਜਿਹੜਾ ਬੰਦੇ ਦਾ ਕਿਰਦਾਰ ਜਿਸ ਗੱਲ ਤੋਂ ਝਲਕਦਾ ਹੁੰਦਾ, ਮੈਂ ਰਾਜਵਿੰਦਰ ਸਿੰਘ ਨੂੰ ਪਰਸਨਲੀ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਵੀ ਉਹਦੇ ਕੋਲੇ ਭੱਜਣ ਦਾ ਮੌਕਾ ਸੀਗਾ ਜਾਂ ਨਹੀਂ ਸੀਗਾ, ਪਰ ਨਵਜੀਤ ਸਿੰਘ ਜਿਹੜਾ ਇਹਨੇ ਭੱਜ ਕੇ ਜਿਹੜਾ ਆਪਣਾ ਕਿਰਦਾਰ ਜਿਹੜਾ ਦਿਖਾਇਆ ਸਹੀ, ਇਹ ਬੜੀ ਮੇਰੇ ਖਿਆਲ ਨਾਲ ਇਹ ਬੜੀ ਸ਼ਰਮਨਾਕ ਗੱਲ ਹੈ ਨਾ। ਵੀ ਤੇ ਇਹਦੇ ਉਲਟ ਜਿਹੜਾ ਆਪਣੇ ਹੰਬੋਲਟ ਕ੍ਰੈਸ਼ ਹੋਇਆ ਸੀਗਾ ਉਸ ਦੇ ਵਿੱਚ ਜਿਹੜਾ ਨੌਜਵਾਨ, ਮੈਨੂੰ ਹੁਣ ਉਹਦਾ ਨਾਂ ਵਿਸਰ ਗਿਆ, ਵੀ ਉਹਨਾਂ ਨੇ ਜੀ ਜਿਸ ਤਰੀਕੇ ਨਾਲ ਬਿਹੇਵ ਕੀਤਾ ਸੀਗਾ ਤੇ ਮੁੜ ਕੇ ਵੀ ਜਦੋਂ ਕੇਸ ਚੱਲਿਆ, ਕੇਸ ਦੇ ਵਿੱਚ ਤੁਸੀਂ ਮੰਨੋਗੇ ਵੀ ਕੇਸ ਚੱਲਦੇ ਉਹਨਾਂ ਨੇ ਜਿਹੜੇ ਬਹੁਤ ਜ਼ਿਆਦਾ ਪਹਿਲਾਂ ਕੈਨੇਡੀਅਨ ਬਹੁਤ ਤਿੱਖੇ ਰੁਖ ਦੇ ਵਿੱਚ ਸੀਗੇ, ਪੇਰੈਂਟਸ ਜਿਹੜੇ ਬਹੁਤ ਨਫ਼ਰਤੀ ਜਿਹੜੇ ਸੁਰਾਂ ਦੇ ਵਿੱਚ ਸੀਗੇ,
ਉਹਨਾਂ ਦੇ ਕੇਸ ਚੱਲਦੇ ਬਹੁਤ ਨਰਮ ਹੋ ਗਏ। ਮਤਲਬ ਕਈ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਆਪ ਇਹ ਪਟੀਸ਼ਨ ਪਾਈ ਵੀ ਦੇਖੋ ਵੀ ਇਸ ਬੰਦੇ ਦੀ ਜਿਹੜੀ ਇਹਨੇ ਆਪਣੀ ਗਲਤੀ ਇਹਨੇ ਮੰਨ ਲਈ ਹੈ, ਇਹ ਸਜ਼ਾ ਭੁਗਤ ਰਿਹਾ। ਉਹ ਕਿਉਂਕਿ ਉਹ ਪੀਆਰ ਸੀਗੇ, ਸੋ ਇੱਕ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ, ਜੇ ਉਹ ਕੋਈ ਕ੍ਰਾਈਮ ਕਰਦਾ ਤਾਂ ਉਹਦੀ ਪੀਆਰ ਕੈਂਸਲ ਕਰਕੇ ਉਹਨੂੰ ਡਿਪੋਰਟ ਕੀਤਾ ਜਾ ਸਕਦਾ। ਠੀਕ ਹੈ ਜੀ। ਸੋ ਉਹਨਾਂ ਦੇ ਡੈਪੂਟੇਸ਼ਨ ਲੱਗੀ ਹੋਈ ਆ ਵੀ ਤੁਸੀਂ 10 ਸਾਲ ਜਦੋਂ ਤੁਹਾਡੀ ਸਜ਼ਾ ਪੂਰੀ ਹੋ ਗਈ ਤਾਂ ਤੁਹਾਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਜਾਊਗਾ। ਪੇਰੈਂਟਸ ਨੇ ਉਹਨਾਂ ਨੂੰ ਸਟੇਟਮੈਂਟਸ ਲਿਖ ਕੇ ਦਿੱਤੀਆਂ ਉਹ ਕੇਸ ਦੇ ਵਿੱਚ, ਉਹ ਕੀਤਾ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ, ਸਪੋਰਟ ਲੈਟਰ ਦਿੱਤੇ ਵੀ ਠੀਕ ਹੈ ਯਾਰ ਇਹ ਆਪਣੀ ਸਜ਼ਾ ਭੁਗਤ ਚੁੱਕਿਆ, ਬਣਦੀ ਸਜ਼ਾ ਭੁਗਤ ਚੁੱਕਿਆ, ਇਹਨੂੰ ਡਿਪੋਰਟ ਨਾ ਕੀਤਾ ਜਾਵੇ। ਉਹ ਉੱਥੋਂ ਬੰਦੇ ਦਾ ਕਿਰਦਾਰ ਝਲਕਦਾ, ਗਲਤੀ ਤੋਂ ਬਾਅਦ ਵਾਲਾ ਜਿਹੜਾ ਕਿਰਦਾਰ, ਗਲਤੀ ਤੋਂ ਠੀਕ ਹੈ ਨਾ। ਸੋ ਹੁਣ ਮੈਨੂੰ ਨਹੀਂ ਪਤਾ ਵੀ ਰਾਜਵਿੰਦਰ ਸਿੰਘ ਕੋਲ ਭੱਜਣ ਦਾ ਮੌਕਾ ਸੀਗਾ, ਜੇ ਭੱਜਣ ਦਾ ਮੌਕਾ ਸੀਗਾ ਤੇ ਉਹ ਨਹੀਂ ਭੱਜਿਆ, ਠੀਕ ਹੈ ਨਾ, ਉਹਨੇ ਫੇਸ ਕੀਤਾ ਹਨਾ, ਵੀ ਮੈਂ ਆਸ ਕਰਦਾ। ਤੇ ਦੇਖੋ ਹੁਣ ਮਤਲਬ ਠੀਕ ਹੈ ਉਸ ਮਸਲੇ ਨੂੰ ਬਹੁਤ ਜ਼ਿਆਦਾ ਪੋਲਿਟਿਸਾਈਜ਼ ਕੀਤਾ ਜਾ ਚੁੱਕਿਆ, ਠੀਕ ਹੈ ਨਾ। ਉਹਨੂੰ ਇੱਕ ਅਮਰੀਕਾ ਦੇ ਵਿੱਚ ਮਾਹੌਲ ਇਦਾਂ ਦਾ, ਜਿਹੜਾ ਪੋਲੀਟੀਕਲ ਕਲਾਈਮੇਟ ਇਦਾਂ ਦਾ, ਹਾਂਜੀ ਹਾਂਜੀ ਸਹੀ, ਜਿਹਦੇ ਕਰਕੇ ਵੀ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਇੱਕ ਚਿਹਰਾ ਮਿਲ ਗਿਆ ਇਮੀਗ੍ਰੈਂਟਸ ਨੂੰ ਟਾਰਗੇਟ ਕਰਨ ਲਈ। ਅਨਫੋਰਚੂਨੇਟਲੀ ਉਹ ਚਿਹਰਾ ਸਾਡੇ ਨਾਲ ਮਿਲਦਾ ਬਿਲਕੁਲ ਸਾਡਾ ਮਿਲਦਾ ਕਿ ਸਾਡੇ ਚੋਂ ਹੀ ਆ ਉਹ ਚਿਹਰਾ, ਹਾਂਜੀ ਸਾਡੇ ਚੋਂ ਹੀ ਹੈ ਹਨਾ। ਇਹ ਜਿਹੜੀ ਗੱਲ ਆ ਬਿਲਕੁਲ ਗੁਰਜਸਪਾਲ ਸਿੰਘ ਜੀ, ਮੈਂ ਇਹਦੇ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ ਵੀ ਸੰਕਟ ਨੂੰ ਜਾਂ ਮੁਸੀਬਤ ਨੂੰ, ਘਟਨਾ ਨੂੰ ਤੁਸੀਂ ਫੇਸ ਕਿਵੇਂ ਕਰਦੇ ਹੋ, ਉਹਦੇ ਚੋਂ ਤੁਹਾਡਾ ਕਿਰਦਾਰ ਝਲਕਦਾ। ਨੋ ਡਾਊਟ ਗਲਤੀ ਹੋ ਗਈ, ਉਹਦੇ ਤੋਂ ਹੋਰ ਕੋਈ ਚਾਰਾ ਨਹੀਂ ਸੀ, ਹੁਣ ਤਾਂ ਜੋ ਵਾਪਰਨਾ ਸੀ ਭਾਣਾ ਵਾਪਰ ਗਿਆ। ਪਰ ਕਈ ਵਾਰੀ ਆਪਾਂ ਗਲਤੀ ਦਰ ਗਲਤੀ ਜਦੋਂ ਕਰ ਦਿੰਦੇ ਹਾਂ ਨਾ, ਗਲਤੀ ਦਰ ਗਲਤੀ, ਤਾਂ ਫਿਰ ਉਹ ਇੱਕ ਅਨਇੰਟੈਂਸ਼ਨਲੀ ਹੋਇਆ, ਤੁਹਾਡੀ ਜ਼ਹਿਨ ਦੇ ਵਿੱਚ ਨਹੀਂ ਸੀ ਚੀਜ਼ ਵਾਪਰ ਗਈ, ਪਰ ਜਦੋਂ ਤੁਹਾਡੇ ਅਟੈਂਸ਼ਨਲੀ ਤੁਸੀਂ ਸੋਚ ਕੇ ਵਿਚਾਰ ਕੇ ਮਿੱਥ ਕੇ ਕਰਦੇ ਹੋ ਤਾਂ ਫਿਰ ਉਹ ਜਿਹੜਾ ਉਹਦੇ ਜਿਹੜੇ ਸਰਕਮਟੈਂਸਸ ਉਸ ਤੋਂ ਬਾਅਦ ਬਣਦੀਆਂ ਨੇ ਹਾਲਾਤ, ਉਹ ਸਮੇਟਨੇ ਥੋੜੇ ਜਿਹਾ ਔਖੇ ਹੋ ਜਾਂਦੇ ਆ ਫਿਰ। ਹਾਂਜੀ ਬਿਲਕੁਲ ਅਮਰੀਕਾ ਦੇ ਵਿੱਚ ਇਸ ਮਾਮਲੇ ਦਾ ਖਾਸਾ ਜਿਹੜਾ ਉਹਨੇ ਇਮੀਗ੍ਰੈਂਟਸ ਪ੍ਰਤੀ ਜਿਹੜੀ ਨਫ਼ਰਤ ਸੀ, ਖਾਸ ਕਰਕੇ ਸੋਸ਼ਲ ਮੀਡੀਆ ਉੱਤੇ ਜਾਂ ਹੋਰ, ਉਹਨੂੰ ਥੋੜਾ ਜਿਹਾ ਜ਼ਿਆਦਾ ਫਿਊਲ ਕਰ ਦਿੱਤਾ। ਉਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੀ ਕਿਉਂਕਿ ਆਪਣੀ ਜਿਹੜੀ ਪਛਾਣ ਹੈ ਕਰਨੀ ਬਹੁਤ ਸੌਖੀ ਹੈ। ਇੱਕ ਤਾਂ ਦੇਖੋ ਸਾਰਿਆਂ ਦੇ ਲਾਸਟ ਨੇਮ ਸਿੰਘ ਹੈ, ਹਾਂਜੀ ਬਿਲਕੁਲ, ਪੱਗਾਂ ਬੰਨੀਆਂ ਦੂਰੋਂ ਦਿਸਦੀਆਂ, ਉਹ ਮੈਨੂੰ ਲੱਗਦਾ ਵੀ ਉਹਦੇ ਨਾਲ ਜਿਹੜੀ ਗੁਰੂ ਸਾਹਿਬ ਨੇ ਵੈਸੇ ਪੱਗ ਬਣਾਈ ਵੀ ਇੱਕ ਜ਼ਿੰਮੇਵਾਰੀ ਦੇਣ ਲਈ ਸੀਗੀ ਵੀ ਯਾਰ ਤੁਸੀਂ ਇੱਕ ਥੋੜੇ ਜ਼ਿਆਦਾ ਉੱਚੇ ਤਰੀਕੇ ਨਾਲ ਜਾਂ ਥੋੜੇ ਜ਼ਿਆਦਾ ਵਧੀਆ ਤਰੀਕੇ ਨਾਲ, ਆਮ ਲੋਕਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਨੂੰ ਵਿਚਰਨ ਦੀ ਜ਼ਿੰਮੇਵਾਰੀ ਲਾਈ ਹੈ। ਫਿਜ਼ੀਕਲ ਡੋਮੀਨੈਂਸ ਦਾ ਵੀ ਪ੍ਰਤੀਕ ਹੈ। ਹਾਂਜੀ ਹਾਂ, ਸੋ ਉਹ ਮਹਾਰਾਜ ਨੇ ਸਾਨੂੰ ਜਦੋਂ ਪੱਗ ਬਖਸ਼ੀ ਹੈ ਤਾਂ ਉਹਨਾਂ ਨੇ ਸਾਡੀ ਇੱਕ ਜ਼ਿੰਮੇਵਾਰੀ ਲਾਈ ਹੈ। ਸੋ ਸਾਡੀ ਉਹਦੇ ਚ ਬਣਦੀ ਹੈ ਵੀ ਯਾਰ ਅਸੀਂ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਕੈਰੀ ਕਰਦੇ ਹਾਂ, ਜਿਹੜਾ ਸਾਡਾ ਬਿਹੇਵੀਅਰ ਪੈਟਰਨ ਹੈ, ਉਹ ਬਹੁਤ ਉੱਚਾ ਤੇ ਸੁੱਚਾ ਹੋਵੇ। ਐਂਡ ਆਫ ਦਾ ਡੇ ਆਪਾਂ ਇਨਸਾਨ ਆ, ਸਾਡੇ ਤੋਂ ਗਲਤੀਆਂ ਹੋਣੀਆਂ ਨੇ। ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ, ਈਵਨ ਆਪਣੀ ਕਮਿਊਨਿਟੀ ਵੱਲੋਂ ਹੀ ਟਾਰਗੇਟ ਕਰਨਾ, ਉਹ ਵੀ ਬੜਾ ਦੁਖਦਾਈ ਹੈ, ਹਨਾ ਜੀ। ਪਰ ਐਟ ਦਾ ਸੇਮ ਟਾਈਮ ਵੀ ਹਾਂ, ਮੈਨੂੰ ਲੱਗਦਾ ਵੀ ਸਾਨੂੰ ਆਪਣੇ ਆਪ ਲਈ ਗਲਤੀ ਹੋਣ ਤੋਂ ਪਹਿਲਾਂ ਥੋੜੇ ਸਟੈਂਡਰਡ ਜ਼ਿਆਦਾ ਹਾਈ ਸੈੱਟ ਕਰਨੇ ਚਾਹੀਦੇ ਆ, ਕਿਉਂਕਿ ਜਿਹੜਾ ਆਪਾਂ ਕਹਿ ਲਈਏ ਵੀ ਆਪਾਂ ਐਂਡ ਆਫ ਦਾ ਡੇ ਇੱਥੇ ਮਿਨੋਰਿਟੀ ਆ, ਤੇ ਜਿਹੜੀ ਸਾਡੀ ਇਮੇਜ ਹੈ ਜਾਂ ਜਿਹੜੀ ਲੋਕਾਂ ਦੇ ਵਿੱਚ ਸਾਡੀ ਪਰਸੈਪਸ਼ਨ ਹੈ, ਉਹ ਬਹੁਤ ਇੰਪੋਰਟੈਂਟ ਹੈ। ਬਿਲਕੁਲ ਜੀ। ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜੀ, ਉਹ ਇੱਕ ਸਿੱਖ ਜਿਹੜਾ ਗੈਸ ਸਟੇਸ਼ਨ ਕਾਮੇ ਨੂੰ ਭੱਦੇ ਇਸ਼ਾਰੇ ਕਰਨ ਕਰਕੇ ਇੱਕ ਬੰਦੇ ਤੇ ਕੇਸ ਦਰਜ ਕੀਤਾ ਗਿਆ ਜੀ। ਹਾਂਜੀ, ਸੋ ਇਹ ਮਾਰਕਮ ਓਨਟਾਰੀਓ, ਜਿਹੜਾ ਆਪਣੇ ਟੋਰਾਂਟੋ ਤੋਂ ਘੰਟਾ ਕੁ ਨਾਰਥ ਪੈਂਦਾ ਜੀ ਸ਼ਹਿਰ ਇਹ, ਠੀਕ ਹੈ ਜੀ। ਉੱਥੇ 33 ਸਾਲਾਂ ਦੇ ਇੱਕ ਬੰਦੇ ਨੂੰ ਗੈਸ ਸਟੇਸ਼ਨ ਅਟੈਂਡੈਂਟ ਨੂੰ ਅਸੌਲਟ ਕਰਨ ਲਈ, ਸੋ ਜਿਹੜਾ ਚਾਰਜ ਹੈ ਉਹ ਅਸੌਲਟ ਦਾ ਹੀ ਪਿਆ, ਤੇ ਜਿਹੜੇ ਪੁਲਿਸ ਆਫੀਸਰਸ ਕਹਿ ਰਹੇ ਹੈ ਵੀ ਹੇਟ ਮੋਟੀਵੇਟਡ ਸੀਗਾ, ਵੀ ਇਹ ਆਪਣੇ ਨਸਲੀ ਵਿਤਕਰਾ ਸੀਗਾ, ਵੀ ਮਤਲਬ ਜਿਹਨੂੰ ਹੇਟ ਕ੍ਰਾਈਮ ਜਿਹੜੀ ਇੱਕ ਸਪੈਸ਼ਲ ਕੈਟੇਗਰੀ ਹੈ ਉਹਦੇ ਵਿੱਚ ਪਾਇਆ। ਸੋ ਯੋਰਕ ਰੀਜਨਲ ਜਿਹੜੀ ਪੁਲਿਸ ਹੈਗੀ ਹੈ, ਉਹਨਾਂ ਨੇ ਇਸ ਬੰਦੇ ਨੂੰ ਜਿਹੜਾ ਫੜਿਆ ਹੈਗਾ, ਇਹ ਜਿਹੜਾ ਗੈਸ ਸਟੇਸ਼ਨ ਅਟੈਂਡੈਂਟ ਸੀਗਾ ਉਹ ਸਰਦਾਰ ਸੀਗਾ, ਪਗੜੀ ਧਾਰੀ ਸੀ, ਉਹਦੇ ਪੱਗ ਬੰਨੀ ਹੋਈ ਸੀਗੀ, ਤੇ ਉਹਨੂੰ ਗਾਲਾਂ ਕੱਢੀਆਂ, ਉਹਨੂੰ ਆਪਣੇ ਜਿਹੜੇ ਨਸਲੀ ਨਾਲੋਂ ਜੇ ਆਪਾਂ ਕਹਿ ਲਈਏ ਵੀ ਜਿਹੜੀਆਂ ਭੱਦੀ ਸ਼ਬਦਾਵਲੀ, ਜਿਹੜੀ ਹੇਟਫੁਲ ਸ਼ਬਦਾਵਲੀ ਵਰਤੀ, ਤੇ ਉਹਦੇ ਤੇ ਪੈਸੇ ਸਿੱਟੇ, ਤੇ ਕਹਿੰਦੇ ਵੀ ਉਹਦੇ ਤੇ ਥੁੱਕਿਆ ਵੀ। ਹਾਂਜੀ, ਤੇ ਬਾਕੀ ਏਦਾਂ ਮਾਰਨ ਦੇ, ਹਾਲਾਂਕਿ ਫਿਜ਼ੀਕਲੀ ਜਿਹੜੀ ਉਹ ਮੁੱਕਾ ਨਹੀਂ ਮਾਰਿਆ, ਮੁੱਕਾ ਮਾਰਨ ਦੇ ਜਿਵੇਂ ਸਾਈਨ ਹੀ ਕੀਤੇ,
ਪਰ ਜਿਹੜਾ ਥੁੱਕਣਾ ਜਾਂ ਇਦਾਂ ਪੈਸੇ ਕਿਸੇ ਵੱਲ ਸਿੱਟਣੇ, ਉਹਨੂੰ ਵੀ ਜਿਹੜੇ ਕੈਨੇਡੀਅਨ ਕਾਨੂੰਨ ਦੇ ਵਿੱਚ ਅਸਾਲਟ ਹੀ ਮੰਨ ਲਿਆ ਜਾਂਦਾ। ਸੋ ਜਿਹੜਾ ਮਾਰਕਮ ਦਾ ਇਹ ਬੰਦਾ ਸੀਗਾ, ਫਰਹਾਦ ਮਾਰੂਨੀਸੀ, ਉਹਨੂੰ ਫੜ ਕੇ ਹੁਣ ਇਹਨਾਂ ਨੇ ਕਸਟਡੀ ਦੇ ਵਿੱਚ ਲਿਆ ਤੇ ਉਹ ਤੇ ਅਸਾਲਟ ਦਾ ਚਾਰਜ ਪਾਇਆ। ਸੋ ਯਾਰਕ ਰੀਜਨਲ ਪੁਲਿਸ ਨੇ ਕਿਹਾ ਵੀ ਮਤਲਬ ਜਿਹੜਾ ਹੇਟ ਦਾ ਉਰੇ ਕੋਈ ਚਾਂਸ ਤਾਂ ਹੈ ਨਹੀਂਗਾ। ਦੇਖੋ ਕੱਲ ਮਿਨਿਆਪੋਲਿਸ ਦੇ ਵਿੱਚ ਵੀ ਜਿਹੜੀ ਕਿੱਡੀ ਮੰਦਭਾਗੀ ਘਟਨਾ ਵਾਪਰੀ ਆ। ਸੋ ਇੱਕ ਨਾ ਹੋਰ ਪ੍ਰਵੀਨ ਸ਼ਰਮਾ ਜੀ ਗੱਲ ਹੁੰਦੀ ਹੈ ਜਦੋਂ ਨਾ ਇਕਨੋਮਿਕ ਤੰਗੀ ਆਉਂਦੀ ਹੈ ਲੋਕਾਂ ਤੇ, ਜਿਹੜਾ ਇਕਨੋਮਿਕ ਮਾਹੌਲ ਬਣਿਆ ਹੋਇਆ, ਜਦੋਂ ਪੈਸੇ ਦੀ ਤੰਗੀ ਆਉਂਦੀ ਹੈ ਹਨਾ, ਫਿਰ ਉਹ ਇੱਕ ਤਾਂ ਸਕੇਪਗੋਟ ਲੱਭਣੇ ਹੁੰਦੇ ਆ। ਸੋ ਉਹ ਸਕੇਪਗੋਟ ਆ ਹੁਣ ਜਿਹੜੇ ਵਿਜ਼ੀਬਲੀ ਇਮੀਗ੍ਰੈਂਟ ਦਿਖਦੇ ਆ। ਸੋ ਇਹ ਸਾਰਾ ਉਹਨਾਂ ਸਾਰਿਆਂ ਦਾ ਹੀ ਸਿੱਟਾ ਹੈਗਾ ਵੀ ਜਿਹੜੀਆਂ ਈਵਨ ਆਪਣੀਆਂ ਨਾਕਾਮੀਆਂ, ਸਰਕਾਰ ਦੀਆਂ ਨਾਕਾਮੀਆਂ ਕਿਸੇ ਇੱਕ ਕਮਿਊਨਿਟੀ ਦੇ ਸਿਰ ਪਾ ਦਿੱਤੀਆਂ ਜਾਣ। ਸੋ ਸੇਮ ਚੀਜ਼ ਅਮਰੀਕਾ ਦੇ ਵਿੱਚ ਹੋ ਰਹੀ ਹੈ ਤੇ ਕੈਨੇਡਾ ਦੇ ਵਿੱਚ ਵੀ ਹੋ ਰਹੀ ਹੈ। ਪਰ ਖੈਰ ਇੱਥੇ ਆਪਾਂ, ਮੈਨੂੰ ਲੱਗਦਾ ਵੀ ਸਾਰਿਆਂ ਨੂੰ ਯਾਰਕ ਪੁਲਿਸ ਮਹਿਕਮੇ ਦੇ ਧੰਨਵਾਦੀ ਹੋਣਾ ਚਾਹੀਦਾ ਵੀ ਜਿਹੜਾ ਇਹਦੇ ਤੇ ਛੇਤੀ ਕਾਰਵਾਈ ਕੀਤੀ ਗਈ, ਬੰਦੇ ਨੂੰ ਫੜਿਆ ਗਿਆ, ਉੱਤੇ ਅਸਾਲਟ ਚਾਰਜ ਪਾਇਆ ਗਿਆ। ਦੇਖੋ ਅਸਾਲਟ ਉਹਦਾ ਚਾਰਜ ਦਾ ਕੀ ਨਿਕਲਦਾ, ਪਰ ਜਿਹੜੀਆਂ ਇਦਾਂ ਦੀਆਂ ਕਿਉਂਕਿ ਐਕਟੀਵਿਟੀਜ਼ ਦਿਨ ਬ ਦਿਨ ਵੱਧ ਰਹੀਆਂ। ਸੋ ਭਾਈਚਾਰਾ ਨੂੰ ਮੇਰੇ ਖਿਆਲ ਨਾਲ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਥੋੜਾ ਅਟੈਂਟਿਵ ਰਹਿਣ ਦੀ ਵੀ ਲੋੜ ਹੈ ਤੇ ਥੋੜਾ ਵੈਸੇ ਵੀ ਆਪਾਂ ਕਿਵੇਂ ਵਿਚਰਦੇ ਹਾਂ ਖਿਆਲ ਰੱਖਣ ਦੀ ਵੀ ਲੋੜ ਹੈ। ਹਾਂਜੀ ਬਿਲਕੁਲ। ਕਈ ਵਾਰੀ ਜਦੋਂ ਇਹ ਚੀਜ਼ਾਂ ਪੋਲੀਟੀਕਲੀ ਮੋਟੀਵੇਟਡ ਹੁੰਦੀਆਂ ਨੇ ਤੇ ਪੋਲੀਟੀਕਲੀ ਉਹਨਾਂ ਦਾ ਮਾਈਲੇਜ ਹਾਸਲ ਕਰਨ ਦੇ ਲਈ ਕੀਤੀਆਂ ਜਾਂਦੀਆਂ ਨੇ, ਫਿਰ ਉਹ ਜ਼ਿਆਦਾ ਸਮਾਜ ਤੇ ਅਸਰ ਦਿਖਾਉਂਦੀਆਂ ਨੇ ਜੀ। ਵੈਸੇ ਤਾਂ ਚਲੋ ਸਮਾਜ ਦੇ ਵਿੱਚ ਇਹ ਧੜਾ ਇਨਸਾਨ ਨੂੰ ਇਨਸਾਨ ਦੇ ਨਾਲ ਨਫ਼ਰਤ ਕਰਨ ਵਾਲਾ ਧੜਾ ਹਮੇਸ਼ਾ ਹੀ ਰਿਹਾ, ਹਰ ਖਿੱਤੇ 'ਚ ਹੀ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜਦੋਂ ਉਹ ਚੀਜ਼ਾਂ ਥੋੜਾ ਜਿਹਾ ਉਹਨਾਂ ਨੂੰ ਆਪਾਂ ਕਹਿ ਦਿੰਦੇ ਨਾ ਹੱਲਾਸ਼ੇਰੀ ਮਿਲ ਜਾਂਦੀ ਹੈ ਇੱਕ ਤਰੀਕੇ ਦੇ ਨਾਲ, ਜਦੋਂ ਪੋਲੀਟੀਕਲ ਬੰਦੇ, ਆਗੂ ਬੰਦੇ, ਹੁਣ ਤਾਂ ਇਹ ਆ ਵੀ ਕਈ ਥਾਵਾਂ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਜਦੋਂ ਬੱਚੇ ਨੇ ਜਿਹੜੇ ਹੁਣ 10, 11, 12 ਸਾਲ ਦਾ ਬੱਚਾ ਕੀ ਹੈ, ਕਿੰਨੀ ਕੁ ਪੋਲੀਟੀਕਲ ਨੌਲੇਜ ਹੈ, ਪਰ ਜਦੋਂ ਘਰੇ ਡਿਸਕਸ਼ਨ ਚੱਤੋ ਪੈਰੇ ਚੱਲਦੀ ਹੋਵੇ ਵੀ ਫਲਾਂ ਬੰਦੇ ਨੇ, ਫਲਾਂ ਨੇ, ਉਹਨਾਂ ਨੇ ਐਂ ਕਰਤਾ, ਉਹਨਾਂ ਨੇ ਆ ਕੇ ਜੌਬਸ ਖੋਲੀਆਂ, ਉਹਨਾਂ ਨੇ ਐਂ ਕਰਤਾ, ਫਲਾਂ ਕਰਤਾ, ਫਿਰ ਉਹ ਬੱਚਾ ਵੀ ਤਾਂ ਉਹ ਸੋਚਦਾ ਨਾ, ਸਾਰਾ ਕੁਝ ਸੁਣਦਾ। ਇਸੇ ਕਰਕੇ ਆਪਾਂ ਘਟਨਾਵਾਂ ਵੇਖਦੇ ਹਾਂ, ਫਿਰ ਉਹ ਵੱਡੇ ਹੋ ਕੇ ਉਹਨਾਂ ਦੇ ਮਨ ਦੇ ਵਿੱਚ ਸੌਫਟਵੇਅਰ ਬਣ ਜਾਂਦਾ ਵੀ ਇਹ ਅੱਛਾ ਬੰਦਾ ਆ, ਇਹ ਤਾਂ ਐਂ ਕਰਦੇ, ਤਾਂ ਐਂ ਕਰਦੇ ਆ। ਨੋ ਡਾਊਟ ਚਲੋ ਉਸ ਫਿਰਕੇ 'ਚ ਕੋਈ ਆਨਸਰ ਹੋਣਗੇ, ਆਪਾਂ ਇਹ ਨਹੀਂ ਕਹਿੰਦੇ, ਪਰ ਉਹ ਫਿਊਲ ਕਰਦੀਆਂ ਨੇ ਸਮਾਜ ਦੇ ਵਿੱਚ ਜਿਹੜੀ ਇੱਕ ਦੂਜੇ ਨਾਲ ਜਿਹੜੀ ਨਫ਼ਰਤ ਹੁੰਦੀ ਹੈ ਨਾ, ਉਹਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਂਦੀਆਂ ਨੇ ਗੱਲਾਂ। ਇੱਕ ਕੈਨੇਡੀਅਨ ਹੈ ਜੀ, ਉਹਦੇ ਤੇ ਦੋਸ਼ ਲੱਗੇ ਨੇ ਵੀ ਉਹਨੇ ਚੀਨ ਨੂੰ ਜਸੂਸੀ ਦੇ ਤੌਰ ਦੇ ਉੱਤੇ ਕੋਈ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ। ਚੀਨੀ ਮੂਲ ਦਾ ਇਹ ਕੈਨੇਡੀਅਨ ਆ ਤੇ ਉਹਨੂੰ ਜਸੂਸੀ ਕਰਕੇ ਹੁਣ ਅਮਰੀਕਾ ਤੋਂ ਕੈਨੇਡਾ ਡਿਪੋਰਟ ਕੀਤਾ ਜਾਊਗਾ। ਕੀ ਹੈ ਪੂਰਾ ਮਾਮਲਾ ਜੀ? ਸੋ ਇਹ ਜਿਹੜੇ ਦੋਸ਼ਾਂ ਦੇ ਵਿੱਚ ਇਹ ਤਾਂ ਨਹੀਂ ਗੱਲ ਕਹੀ ਗਿਆ ਵੀ ਉਹ ਚੀਨ ਲਈ ਜਸੂਸੀ ਕਰ ਰਿਹਾ ਸੀਗਾ, ਪਰ ਹਾਂਜੀ ਜਸੂਸੀ ਦੇ ਸੋ ਜਿਹੜੀ ਡਰੋਨ ਨਾਲ ਤੇ ਕੈਮਰੇ ਨਾਲ ਜਸੂਸੀ ਕਰਨ ਦੇ ਦੋਸ਼ ਲੱਗੇ ਆ। ਸੋ ਇਹ ਜਿਹੜਾ ਕੈਨੇਡੀਅਨ ਬੰਦਾ ਸੀਗਾ ਜ਼ਿਆਓ ਗੁਆਂਗਫੈਨ, 71 ਸਾਲਾਂ ਦਾ ਰਿਟਾਇਰਡ ਬੰਦਾ ਜੀ, ਚੀਨੀ ਮੂਲ ਦਾ, 2001 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਇਹ ਫਲੋਰੀਡਾ ਦੇ ਵਿੱਚ ਜਿਹੜੀ ਸਪੇਸ ਫੋਰਸ ਦਾ ਜਿਹੜੀ ਨਾਸਾ ਦੀ ਸਪੇਸ ਫੋਰਸ ਹੈਗੀ ਹੈ, ਉਹਦੇ ਬੇਸ ਦੇ ਕੋਲ ਇਹ ਆਪਣੀ ਜਿਹੜੀ DJI ਦੀ ਬਹੁਤ ਹਾਈ ਐਂਡ ਡਰੋਨ ਦੇ ਨਾਲ ਰਿਕਾਰਡਿੰਗ ਕਰਦੇ ਫੜਿਆ ਗਿਆ। ਜਦੋਂ ਅਥਾਰਟੀਜ਼ ਨੇ ਦੇਖਿਆ ਵੀ ਬੰਦਾ 3 ਦਿਨ ਤੋਂ ਹੀ ਪਾਰਕਿੰਗ ਲਾਟ 'ਚ ਬੈਠਾ ਤੇ ਉਹ ਡਰੋਨ ਆਪਰੇਟ ਕਰ ਰਿਹਾ। ਸੋ ਪਹਿਲਾਂ ਤਾਂ ਜਦੋਂ ਡਰੋਨ ਦੇਖੀ, ਜਿਹੜੀ ਨਾਸਾ ਹੈ ਤੇ ਜਿਹੜੀ ਸਪੇਸ ਫੋਰਸ ਹੈ, ਉਹ ਹੁੰਦਾ ਨਾ ਵੀ ਯਾਰ ਮਤਲਬ ਇਹ ਡਰੋਨ ਇੱਥੇ ਕਾਹਤੇ ਉੱਡ ਰਹੀ ਹੈ। ਉਹਨੇ ਡਰੋਨ ਇੰਟਰਸੈਪਟ ਕੀਤੀ ਤੇ ਦੇਖਿਆ ਵੀ ਕਿਹੜਾ ਬੰਦਾ ਡਰੋਨ ਨੂੰ ਉਡਾ ਰਿਹਾ। ਸੋ ਜਿਹੜੀ ਫਲੋਰੀਡਾ ਦੀ ਸਪੇਸ ਫੋਰਸ ਫੈਸਿਲਿਟੀ ਸੀਗੀ, ਉਹਦੀ ਪਾਰਕਿੰਗ ਲਾਟ 'ਚੋਂ ਹੀ ਬਹਿ ਕੇ ਜਿਹੜਾ ਪੈਨ ਹੈ ਇਹ ਡਰੋਨ ਨੂੰ ਉਡਾ ਰਿਹਾ ਸੀਗਾ। ਕਿਹੜਾ ਬੰਦਾ ਕਿਹੜੇ ਥਾਂ ਤੇ ਬਹਿ ਕੇ ਤੇ ਕੀ ਕਰੀ ਜਾਂਦਾ ਹੈ। ਹਾਂਜੀ, ਤੇ ਜਦੋਂ ਉਹਨੂੰ ਸਰਾਣੇ ਅੱਗ ਵਾਲੀ ਬੈਠਾ, ਹਾਂਜੀ, ਤੇ ਜਦੋਂ ਕੁਐਸਚਨਿੰਗ ਕੀਤੀ ਗਈ, ਉਹ ਕਹਿੰਦਾ ਵੀ ਮੈਂ ਤਾਂ ਵੀ ਸਿਰਫ ਕੁਦਰਤੀ ਸ਼ਾਟ ਲੈ ਰਿਹਾ, ਵੀ ਮੈਂ ਸਨਸੈਟ, ਸਨਰਾਈਜ਼, ਬੱਦਲਾਂ ਦੇ ਵੀ ਜਿਹੜੇ ਕੁਦਰਤੀ ਨਜ਼ਾਰਿਆਂ ਦੇ ਸ਼ਾਟ ਲੈ ਰਿਹਾ। ਸੋ ਜਿਹੜੀ ਮਤਲਬ ਉਹ ਕਹਿੰਦਾ ਵੀ ਨਹੀਂ ਵੀ ਤੁਹਾਨੂੰ ਭੁਲੇਖਾ ਲੱਗਿਆ। ਮੁੜ ਕੇ ਮੰਨ ਵੀ ਗਿਆ ਜਦੋਂ ਉਹਨਾਂ ਨੇ ਕੁਐਸਚਨ ਕੀਤਾ। ਉਹ ਕਹਿੰਦੇ ਵੀ ਤੂੰ ਆਪਣਾ ਜਿਹੜਾ ਸਾਰਾ ਤੇਰੇ ਹੈਗੇ ਇਹ ਸੰਦ ਹੈ, ਜਿਹੜੇ ਤੇਰੇ ਔਜ਼ਾਰ ਹੈ, ਡਰੋਨ ਹੈ, ਕੈਮਰਾ ਹੈ, ਵੀ ਉਹ ਤੂੰ ਇਨਵੈਸਟੀਗੇਸ਼ਨ ਲਈ ਜਮ੍ਹਾਂ ਕਰਾਉਣਾ ਚਾਹੁੰਦਾ। ਉਹ ਜਦੋਂ ਜਮ੍ਹਾਂ ਕਰਾਇਆ ਤਾਂ ਉਹ 'ਚ ਦੇਖਿਆ ਵੀ ਪਿਛਲੇ 3 ਦਿਨਾਂ ਤੋਂ ਜਿਹੜੇ ਏਅਰਫੋਰਸ ਬੇਸ ਦੇ ਜਿਹੜੀਆਂ ਸੀਕ੍ਰੇਟ ਫੈਸਿਲਿਟੀਜ਼ ਹੈਗੀਆਂ, ਜਿਹੜੀਆਂ ਉਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਉੱਥੇ ਕੀ ਚੱਲ ਰਿਹਾ ਹੈ। ਜਿਹੜੇ ਉਹਨਾਂ ਦੇ ਪੋਰਟਸ ਹੈਗੇ, ਜਿਹੜੇ ਬੇਸਿਸ ਹੈਗੇ ਆ, ਉਹ ਸਾਰਿਆਂ ਦੀਆਂ ਵੀਡੀਓ ਬਣਾਈ ਜਾਂਦਾ ਸੀ 3 ਦਿਨ ਤੋਂ। ਕਿੰਨੇ ਹੀ ਘੰਟਿਆਂ ਦੀਆਂ ਵੀਡੀਓ, ਹਜ਼ਾਰਾਂ ਫੋਟੋਆਂ ਜਿਹੜੀਆਂ ਉਹਨਾਂ ਨੇ ਖਿੱਚੀਆਂ ਹੋਈਆਂ ਸੀਗੀਆਂ।
ਸੋ ਉਹਦੇ ਤੇ ਫਿਰ ਕੇਸ ਜਿਹੜਾ ਚਲਾਇਆ ਗਿਆ, ਇਹ ਜਨਵਰੀ 5 6 7 ਨੂੰ ਜਿਹੜੀ ਉਹਨਾਂ ਨੇ ਵੀਡੀਓ ਰਿਕਾਰਡ ਕੀਤੀ, ਤੇ ਉਸ ਵਾਰ ਜਿਹੜੀ ਬਣ ਵੀ ਗਿਆ, ਕਹਿੰਦਾ ਵੀ ਹਾਂ ਵੀ ਮੈਂ ਇਹ ਕਰ ਰਿਹਾ ਸੀਗਾ, ਵੀ ਮੈਂ ਫੋਟੋਆਂ ਬਣਾ ਰਿਹਾ ਸੀਗਾ। ਤੇ ਹੁਣ ਉਹਦੇ ਤੇ ਇੱਕ ਹੋਰ ਜਿਹੜਾ ਕੇਸ ਪਿਆ ਵੀ ਪਹਿਲਾਂ ਤੂੰ ਝੂਠ ਬੋਲਿਆ, ਕਿਉਂਕਿ ਪਹਿਲਾਂ ਕਹਿ ਰਹੇ ਸੀ ਨਾ ਵੀ ਮੈਂ ਤਾਂ ਸੀਨਰੀ ਹੀ ਬਣਾਉਣੀ ਹੈ। ਸੋ ਉਹਨਾਂ ਨੇ ਹੁਣ ਸਾਰਾ ਜਿਹੜਾ ਇਹ ਡੇਟਾ ਇਕੱਠਾ ਕਰਕੇ ਕੇਸ ਚਲਾ ਕੇ, ਤੇ ਜਿਹੜੀ ਆਪਣੀ ਅਮਰੀਕਨ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਕਿਹਾ ਵੀ ਇਹਨੂੰ ਇਮੀਡੀਏਟਲੀ ਕੈਨੇਡਾ ਨੂੰ ਡਿਪੋਰਟ ਕਰ ਦਿਓ, ਤੇ ਕੈਨੇਡਾ ਦੇ ਵਿੱਚ 24 ਕੈਨੇਡਾ ਨੇ ਇੱਥੇ ਕੇਸ ਚਲਾਉਣਾ ਚਲਾਓ। ਸੋ ਕਹਿੰਦੇ ਵੀ ਉਹਦਾ ਡਿਪੋਰਟੇਸ਼ਨ ਦੇ ਵਿੱਚ ਹੁਣ ਉਹਦਾ ਕੀ ਸਟੇਟਸ ਹੈ ਇਹ ਹਜੇ ਪਤਾ ਨਹੀਂਗਾ ਵੀ ਉਹਨੂੰ ਕਦੋਂ ਤੱਕ ਡਿਪੋਰਟ ਕੀਤਾ ਜਾਊਗਾ। ਪਰ ਜਿਹੜੀ ਖਬਰ ਇਦਾਂ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਵੀ ਜਿਹੜੀ ਖਬਰ ਇਦਾਂ ਲੱਗੀ ਵੀ ਕੈਨੇਡੀਅਨ ਡਿਪੋਰਟਡ ਫਰਮ ਯੂਨਾਈਟਿਡ ਸਟੇਟਸ, ਪਰ ਉਹ ਜਦੋਂ ਤੁਸੀਂ ਖਬਰ ਅੱਗੇ ਜਾ ਕੇ ਪੜ੍ਹਦੇ ਹੋ ਤਾਂ ਪਤਾ ਲੱਗਦਾ ਵੀ ਉਹ ਚੀਨੀ ਮੂਲ ਦਾ ਕੈਨੇਡੀਅਨ ਸੀਗਾ। 2001 ਤੋਂ ਹੀ ਸਿਰਫ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਮੈਨੂੰ ਲੱਗਦਾ ਵੀ ਹੋ ਸਕਦਾ ਵੀ ਕਾਫੀ ਜ਼ਿਆਦਾ ਚਾਂਸਸ ਆ ਵੀ ਕੈਨੇਡੀਅਨ ਸਿਟੀਜ਼ਨ ਹੋਵੇਗਾ, ਤਾਂ ਹੀ ਉਹਨਾਂ ਨੂੰ ਚੀਨ ਦੀ ਬਜਾਏ ਕੈਨੇਡਾ ਨਾਲ ਡਿਪੋਰਟ ਕੀਤਾ ਜਾ ਰਿਹਾ, ਡਿਪੋਰਟ ਕੀਤਾ ਜਾਣਾ। ਕਈ ਲੋਕ ਨਾ ਜਿਹੜੀ ਤਕਨੀਕ ਹੈ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਕੋਲ ਹੀ ਆ, ਸਾਡੇ ਘਰੇ ਹੀ ਆ, ਇਹ ਹੋਰ ਥਾਵਾਂ ਦੇ ਉੱਤੇ ਹੈ ਨਹੀਂਗੀ। ਅਸੀਂ ਕਈ ਵਾਰੀ ਨਾ ਮਸ਼ੀਨਰੀ ਨੂੰ ਅੰਡਰ ਐਸਟੀਮੇਟ ਕਰ ਦਿੰਦੇ ਹਾਂ। ਇੱਧਰਲੀ ਜਿਹੜੀ ਮਸ਼ੀਨਰੀ ਹੈ ਨਾ, ਅਸਲ ਦੇ ਵਿੱਚ ਗੁਰਜਸਪਾਲ ਸਿੰਘ ਜੀ, ਤੁਸੀਂ ਤਾਂ ਮੇਰੇ ਨਾਲ ਬਿਹਤਰ ਜਾਣਦੇ ਹੋਵੋਗੇ, ਤੁਸੀਂ ਤਾਂ ਮੇਰੇ ਨਾਲ ਵੀ ਬਹੁਤ ਪਹਿਲਾਂ ਦੇ ਹੋ, ਤੇ ਟੈਕਨੋਲੋਜੀ ਦੇ ਨਾਲ ਤੁਹਾਡਾ ਵਾਹ ਮੇਰੇ ਨਾਲੋਂ ਵੀ ਜ਼ਿਆਦਾ। ਪਹਿਲੇ ਕੁਝ ਸੈਕਿੰਡਸ ਦੇ ਵਿੱਚ ਹੀ ਇਹ ਬੰਦੇ ਨੂੰ ਜੱਜ ਕਰ ਲੈਂਦੇ ਆ, ਜਾਂ ਉਹਦੇ ਓਪਰੇਟ ਕਰਨ ਤੋਂ ਕਿ ਉਹ ਬੰਦਾ ਚਾਹੁੰਦਾ ਕੀ ਹੈ। ਹੁਣ ਜੇ ਸਨਸੈਟ ਚਾਹੁੰਦਾ ਜਾਂ ਕੁਦਰਤੀ ਨਜ਼ਾਰਿਆਂ ਨੂੰ ਕੈਦ ਕਰਨਾ ਚਾਹੁੰਦਾ ਸੀ, ਜ਼ਾਹਰ ਜੀ ਗੱਲ, ਉਹਨੇ ਕਿਤੇ ਹਿਲ ਸਟੇਸ਼ਨ ਤੇ ਜਾਣਾ ਸੀਗਾ, ਜਾਂ ਕਿਤੇ ਦਰਿਆ ਦੇ ਕੰਢੇ ਉਹਨੇ ਜਾਣਾ ਸੀਗਾ। ਸੋ ਇੱਥੇ ਹੀ ਬੰਦੇ ਜਿਹੜੇ ਨੇ ਉਹ ਮਾਰ ਖਾ ਜਾਂਦੇ ਨੇ ਜਦੋਂ ਓਵਰ ਸਮਾਰਟ ਬਣਨ ਦਾ ਤਰੀਕਾ। ਉਹ ਇੱਕ ਆਫੀਸਰ ਸੀਗਾ, ਉਹ ਕਹਿੰਦਾ ਵੀ, ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦਾ ਵੀ ਜਦੋਂ ਅਸੀਂ ਜਾ ਕੇ ਨੌਕ ਕਰਦੇ ਆ ਨਾ ਕਿਸੇ ਬੰਦੇ ਨੂੰ ਕਾਰ ਦੇ ਵਿੱਚ, ਤੇ ਕਹਿੰਦੇ ਉਹਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਜਾਂ ਜਵਾਬ ਦੇਣ ਦਾ ਤਰੀਕਾ ਹੁੰਦਾ, ਮਿੰਟ ਦੇ ਪਹਿਲੇ 1-2 ਹਿੱਸੇ ਦੇ ਵਿੱਚ ਹੀ, ਉੱਥੇ ਕਹਿੰਦਾ ਸਾਨੂੰ ਜੱਜ ਹੋ ਜਾਂਦਾ ਵੀ ਇਹ ਬੰਦਾ ਪਹਿਲੀ ਵਾਰੀ ਗਲਤੀ ਕਰ ਰਿਹਾ, ਜਾਂ ਇਹ ਤੋਂ ਪਹਿਲਾਂ ਵੀ ਗਲਤੀਆਂ ਹੋ ਚੁੱਕੀਆਂ ਨੇ, ਜਾਂ ਇਹਨੂੰ ਪਤਾ, ਅਸੀਂ ਦੱਸ ਰਹੇ ਹਾਂ ਵੀ ਇਹਨੇ ਗਲਤੀ ਕੀਤੀ, ਜਾਂ ਇਹਨੂੰ ਪਤਾ ਵੀ ਮੈਂ ਗਲਤੀ ਕਰ ਚੁੱਕਿਆ। ਸੋ ਇਹ ਜਿਹੜਾ ਕਹਿ ਰਿਹਾ ਮੈਂ ਤਾਂ ਕੁਦਰਤੀ ਨਜ਼ਾਰੇ, ਹੁਣ ਦੇਖੋ ਸੀ ਕੈਨੇਡੀਅਨ ਸਿਟੀਜ਼ਨ, ਜੇ ਕਿਤੇ ਚੀਨ ਵਾਪਸ ਜਾਣਾ ਪੈਂਦਾ ਫਿਰ ਇਹਨੂੰ ਪਤਾ ਲੱਗ ਜਾਂਦਾ ਕਿ ਕੁਦਰਤੀ ਨਜ਼ਾਰੇ ਕਿਵੇਂ ਕੈਦ ਕਰੀਦੇ ਆ ਡਰੋਨ ਨਾਲ। ਜੀ ਹੋ ਸਕਦਾ ਜੀ, ਮੈਨੂੰ ਲੱਗਦਾ ਜਿਹੜੀ ਚੀਨ ਦੀ ਤੁਸੀਂ ਜਿਹੜੀ ਨੈਸ਼ਨੈਲਿਟੀ ਹੈਗਾ, ਮੈਨੂੰ ਨਹੀਂ ਲੱਗਦਾ ਤੁਸੀਂ ਗਿਵ ਅਪ ਕਰ ਸਕਦੇ ਆ। ਹੋ ਸਕਦਾ ਵੀ ਡਿਊਅਲ ਨੈਸ਼ਨਲ ਹੀ ਹੋਵੇ। ਹਾਂਜੀ, ਇਹ ਵੀ ਇਹਦੇ ਵਿੱਚ ਗੱਲ ਜਿਹੜੀ ਹੋ ਸਕਦੀ ਹੈ, ਆਸਾਰ ਪੂਰੇ ਨੇ। ਸੋ ਗੁਰਜਸਪਾਲ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਇੰਨੀਆਂ ਖਬਰਾਂ ਉੱਤੇ ਆਪਣੀਆਂ ਜਿਹੜੀਆਂ ਟਿੱਪਣੀਆਂ, ਗੱਲਾਂ ਬਾਤਾਂ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।